ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ। ਖੋਲਣ ਲੱਗਿਆ ਪੇਚੀਸ ਦੇ ਕਾਫਰ ਹੋ ਜਾਏ ਬੰਦਾ। ਕਾਫਰ ਹੋਣੋਂ ਡਰ ਕੇ ਜਿਵੇਂ ਖੋਜੋਂ ਮੂਲ ਨਾ ਕੁੰਜੀ। ਲਾਈ ਲੱਗ ਮੂਮਨ ਦੇ ਕੋਲੋਂ ਖੋਜੀ ਕਾਫਰ ਚੰਗਾ। ਤੇਰੀ ਖੋਜ ਵਿੱਚ ਅਕਲ ਦੇ ਖੰਭ ਝੜ ਗਏ, ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ। ਲੱਖਾਂ ਉਂਗਲਾਂ ਗੁੰਝਲਾਂ ਖੋਲ ਥੱਕੀਆਂ, ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ। ਘਿੱਗੀ ਵੱਜ ਗਈ ਸਿੰਖਾਂ ਦੀ ਰੋ ਰੋ ਕੇ, ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ। ਚੀਕ ਚੀਕ ਕੇ ਕਲਮ ਦੀ ਜੀਭ ਪਾਟੀ, ਅਜੇ ਹੱਲ ਨਾ ਤੇਰਾ ਸਵਾਲ ਹੋਇਆ। ਕੋਈ ਲਮਕਿਆ ਖੂਹ ਦੇ ਵਿੱਚ ਉੱਠਾ ਤੇ ਕਿਸੇ ਨੇ ਧੂਣੀਆਂ ਤਾਈਆਂ ਨੇ, ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਤੇਰੀ ਦੀਦ ਦੇ ਕਈ ਤ੍ਰਿਹਾਏ ਮਰ ਗਏ, ਜੇ ਤੀਕ ਨਾ ਵਸਲ ਦਾ ਜੁਰਾ ਲੱਭਾ। ਲੱਖਾਂ ਸੱਸੀਆਂ ਸੜ ਗਈਆਂ ਥਲਾਂ ਅੰਦਰ, ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ। ਕਿਸੇ ਪੋਲ ਕੁਰਾਨ ਦਾ ਪਾਠ ਕੀਤਾ, ਕਿਸੇ ਦਿਲ ਦਾ ਪੱਤਰਾ ਖੋਲਿਆ ਵੇ। ਕਿਸੇ ਨੈਣਾ ਦੇ ਸਾਗਰ ਹੰਗਾਲ ਮਾਰੇ, ਕਿਸੇ ਹਿੱਕ ਦਾ ਖੂੰਝਣਾ ਫਰੋਲਿਆ ਵੇ। ਕਿਸੇ ਗੱਲਾਂ ਦੇ ਦੀਵੇ ਦੀ ਲੋ ਥੱਲੇ ਤੈਨੂੰ ਜ਼ੁਲਫਾਂ ਦੀ ਰਾਤ ਵਿੱਚ ਟੋਲਿਆ ਵੇ। ਰੋ ਰੋ ਕੇ ਦੁਨੀਆ ਨੇ ਰਾਹ ਪਾਏ, ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ। ਤੇਰੀ ਸਿੱਖ ਕੋਈ ਸੱਜਰੀ ਸਿੱਖ ਤਾਂ ਨਹੀਂ, ਚਰੋਕਣੀ ਗਲੇ ਦਾ ਹਾਰ ਹੋਈ। ਅਦੋਕਣੀ ਜਦੋਂ ਦਾ ਬੁੱਤ ਬਣਿਆ, ਨਾਲੇ ਦਿਲ ਦੀ ਮਿੱਟੀ ਤਿਆਰ ਹੋਈ। ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ, ਉਸਨੂੰ ਲੈਲਾ ਦਾ ਲੇਲਾ ਬਣਾਇਆ ਤੂੰ। ਕਿਸੇ ਰਾਂਝੇ ਨੂੰ ਚੜਿਆ ਜੇ ਚਾਅ ਤੇਰਾ, ਉਸਨੂੰ ਹੀਰ ਦੀ ਸੇਜੇ ਸੁਆਇਆ ਤੂੰ। ਕੋਈ ਲਮਕਿਆ ਖੂਹ ਦੇ ਵਿੱਚ ਪੁੱਠਾ ਤੇ ਕਿਸੇ ਨੇ ਧੂਣੀਆਂ ਤਾਈਆਂ ਨੇ, ਤੇਰੇ ਆਸ਼ਕਾਂ ਨੇ ਲੱਖਾਂ ਯਤਨ ਕੀਤੇ, ਪਰ ਤੂੰ ਮੂੰਹ ਤੋਂ ਜ਼ੁਲਫਾਂ ਨਾ ਚਾਹੀਆਂ ਨੇ। ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ, ਤੂੰ ਬੁੱਲੀਆਂ ਨਾਲ ਛੁਹਾਈਆਂ ਨਾ। ਕਿਸੇ ਦਿਲ ਦਾ ਰਾਂਗਲਾ ਪਲੰਗ ਡਾਇਆ, ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ। ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ, ਤੇਰੀ ਬੇਪਰਵਾਹੀ ਨੇ ਪਾਈਆਂ ਨਾ। ਰਗੜ ਰਗੜ ਕੇ ਮੱਥੇ ਚਟਾਕ ਪੈ ਗਏ, ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ। ਇੱਕ ਪਲ ਜੇ ਜ਼ੁਲਫਾਂ ਹਟਾ ਦੇਵੇਂ, ਬਿਟ ਬਿਟ ਤੱਕਦਾ ਕੁੱਲ ਸੰਸਾਰ ਰਹਿ ਜੇ ਭਾਈ ਦੇ ਹੱਥ ਵਿੱਚ ਸਿੰਖ ਫੜਿਆ। ਬਾਂਗ ਮੁੱਲਾਂ ਦੇ ਸੰਗ ਵਿਚਕਾਰ ਰਹਿ ਜੇ, ਪੰਡਤ ਹੁਰਾਂ ਦਾ ਰਹਿ ਜੇ ਸਿੰਦੂਰ ਘੁਲਿਆ। ਜਾਮ ਸੂਫੀ ਦਾ ਹੋਇਆ ਤਿਆਰ ਰਹਿ ਜਾਏ, ਕਲਮ ਢਹਿ ਪਏ ਹੱਥੋਂ ਫਿਲਾਸਫਰ ਦੀ। ਮੁਨਕਰ ਤੱਕਦਾ ਤੇਰੀ ਨਿਹਾਰ ਰਹਿ ਜਾਏ। ਇੱਕ ਪਲ ਜੇ ਖੁੱਲ੍ਹਾ ਦੀਦਾਰ ਦੇ ਦੇਂ, ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ। ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ, ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ। ਕਲਾਸਿਕ ਟਾਈਮ। ਆਪਣੇ ਯੂਸਫ ਪੰਜਾਬੀ ਦਾ ਖਾਲਿਸ ਖਲੂਸ ਭਰਿਆ, ਮੁਹੱਬਤਾਂ ਭਰਿਆ, ਰੀਝਾਂ ਭਰਿਆ, ਚਾਵਾਂ ਭਰਿਆ ਸਲਾਮ ਕਬੂਲ ਕਰੋ। ਆਸ ਸੱਚੇ ਸਾਈਂ ਕੋਲੋਂ ਜਿੱਥੇ ਹੋਵੋਗੇ, ਖੈਰੀ ਸਲਾਮਤੀ ਉਹਦੀ ਅਮਾਨ ਵਿੱਚ ਹੱਸਦੇ ਵਾਸਤੇ ਰਵੋ। ਜਿਹੜੇ ਸੱਜਣ ਮਿੱਤਰ ਪਿਆਰੇ ਰਾਹ ਵਿੱਚ ਰਸਤੇ ਵਿੱਚ ਆਪਣੀ ਮੰਜ਼ਿਲ ਵੱਲ ਜਾ ਰਹੇ ਨੇ, ਪਰਵਰਤਿਗਾਰ ਆਪਣੀ ਅਮਾਨ ਵਿੱਚ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਏ। ਔਰ ਜਿਹੜੇ ਸੱਜਣ ਮਿੱਤਰ ਪਿਆਰੇ ਆਪਣੇ ਪਿਆਰਿਆਂ ਨੂੰ ਸਿੱਖਦੇ ਪਏ ਨੇ, ਉਡੀਕਦੇ ਪਏ ਨੇ, ਉਹਨਾਂ ਨੂੰ ਉਹਨਾਂ ਦੇ ਪਿਆਰੇ ਮਿਲਾਏ। ਕੁੱਲ ਦਾ ਭਲਾ ਤੇ ਕੁੱਲ ਦੀ ਖੈਰ। ਸੋਚਣਾ, ਖਿਆਲ ਕਰਨਾ, ਧਿਆਨ ਕਰਨਾ, ਬਹੁਤ ਸਾਰੀਆਂ ਚੀਜ਼ਾਂ ਵੱਲ ਰਾਹ ਜਾਂਦੇ ਬੈਠੇ ਹੋਏ ਅਸਲ ਵਿੱਚ ਉਹ ਧਿਆਨ ਬਹੁਤ ਸਾਰੀਆਂ ਚੀਜ਼ਾਂ ਵੱਲ ਨਹੀਂ ਹੁੰਦਾ।
ਜਦੋਂ ਅਸੀਂ ਇੱਕ ਵੇਲੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖ ਰਹੇ ਹੁੰਦੇ ਹਾਂ, ਤਾਂ ਇਹਦਾ ਮਤਲਬ ਹੈ ਸਾਡੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਅਸੀਂ ਫੋਕਸਡ ਨਹੀਂ ਹਾਂ, ਅਸੀਂ ਇੱਕ ਜਗ੍ਹਾ ਧਿਆਨ ਨਹੀਂ ਰੱਖਿਆ ਹੋਇਆ। ਔਰ ਜਦੋਂ ਅਸੀਂ ਇੱਕ ਪਾਸੇ ਧਿਆਨ ਕਰਨੇ ਹਾਂ, ਸਾਨੂੰ ਹਾਸਲ ਹਸੂਲ ਹੋ ਜਾਂਦਾ ਹੈ। ਔਰ ਹਾਸਲ ਹਸੂਲ ਜਦੋਂ ਹੁੰਦਾ ਹੈ, ਤਾਂ ਅਸਲ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਵਾਸਤੇ ਕਰ ਰਹੇ ਹੁੰਦੇ ਹਾਂ, ਬਜ਼ਾਹਿਰ ਜਦੋਂ ਅਸੀਂ ਸੋਚਦੇ ਹਾਂ ਕਿਸੇ ਦੇ ਭਲੇ ਵਾਸਤੇ, ਤਾਂ ਇਹ ਸੱਚੇ ਸਾਈਂ ਦਾ ਖਾਸ ਕਰਮ ਹੈ ਕਿ ਤੁਹਾਡੇ ਖਿਆਲ ਵਿੱਚ, ਤੁਹਾਡੇ ਧਿਆਨ ਵਿੱਚ ਕੋਈ ਐਸਾ ਕੰਮ ਆ ਗਿਆ ਜਿਹੜਾ ਕਿ ਤੁਸੀਂ ਕਰ ਸਕਦੇ ਹੋ, ਕਿਸੇ ਦਾ ਭਲਾ ਕਰ ਸਕਦੇ ਹੋ, ਕਿਸੇ ਲਈ ਆਸਾਨੀ ਪੈਦਾ ਕਰ ਸਕਦੇ ਹੋ। ਅਸਲ ਵਿੱਚ ਉਹ ਆਸਾਨੀ ਤੁਹਾਡੇ ਆਪਣੇ ਲਈ ਹੁੰਦੀ ਹੈ, ਉਹ ਭਲਾ ਤੁਹਾਡੇ ਆਪਣੇ ਵਾਸਤੇ ਹੁੰਦਾ ਹੈ। ਅੱਜ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਬਾਤਾਂ ਕਰਾਂਗੇ, ਇੱਕ ਰੰਗ ਸੁਣਨੇ ਆ, ਅਤੇ ਫਿਰ ਤੁਸੀਂ ਮੇਰੇ ਨਾਲ ਹੋ, ਮੈਂ ਤੁਹਾਡੇ ਨਾਲ ਹਾਂ ਅੱਧੀ ਰਾਤ ਤੱਕ। ਕਲਾਸਿਕ ਟਾਈਮ, ਯੂਸਫ ਪੰਜਾਬੀ। ਜੋ ਰੰਗ ਰੰਗਿਆ ਗੂੜਾ ਰੰਗਿਆ। ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਚੀਜ਼ਾਂ ਨੂੰ ਗੌਰ ਕਰਨਾ। ਅਸਲ ਵਿੱਚ ਸਾਡੀ ਅਗਰ ਆਦਤ ਹੋ ਜਾਵੇ ਇੱਕ ਕਾਲਣਾ ਦੀ, ਕਿਸੇ ਚੀਜ਼ ਨੂੰ ਵੇਖਣ ਦੀ, ਉਸ 'ਤੇ ਗੌਰ ਕਰਨ ਦੀ, ਅਤੇ ਸਾਡੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਦਾਖਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿਉਂਕਿ ਗੌਰ ਅਸੀਂ ਉਦੋਂ ਕਰਨੇ ਹਾਂ, ਧਿਆਨ ਅਸੀਂ ਉਦੋਂ ਕਰਨੇ ਹਾਂ ਜਦੋਂ ਅਸੀਂ ਸਮਝਦੇ ਹਾਂ ਕਿ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਸਾਨੂੰ ਕੁਛ ਸਿੱਖਣਾ ਚਾਹੀਦਾ ਹੈ। ਔਰ ਸਿੱਖਣ ਦਾ ਅਮਲ ਹਮੇਸ਼ਾ ਧਿਆਨ ਤੋਂ ਹੀ ਹੁੰਦਾ ਹੈ। ਜੇ ਅਸੀਂ ਵੇਖਦੇ ਹਾਂ, ਬਹੁਤ ਸਾਰੇ ਸਾਡੇ ਐਸੇ ਵੀ ਸੱਜਣ ਮਿੱਤਰ ਪਿਆਰੇ ਹੁੰਦੇ ਨੇ, ਤੁਸੀਂ ਕੋਈ ਗੱਲ ਕਰ ਰਹੇ ਹੋ ਅਤੇ ਫੌਰਨ ਉਹ ਵਿੱਚ ਬੋਲ ਪੈਂਦੇ ਨੇ, ਤੁਹਾਡੀ ਗੱਲ ਕੰਪਲੀਟ, ਤੁਹਾਡੀ ਗੱਲ ਪੂਰੀ ਹੋਣ ਤੋਂ ਪਹਿਲੇ ਉਹ ਵਿੱਚ ਆਪਣਾ ਇਲਮ ਜਿਹੜਾ ਨਾ ਉਹ ਦੱਸਣਾ ਚਾਹੁੰਦੇ ਨੇ। ਸ਼ਾਇਦ ਉਹ ਬਿਲਕੁਲ ਹੀ ਰੋਂਗ ਹੁੰਦੇ ਨੇ। ਐਸੇ ਲੋਕਾਂ ਕੋਲ ਸ਼ਾਇਦ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਕਿਸੇ ਦੀ ਗੱਲ ਪੂਰੀ ਨਹੀਂ ਸੁਣ ਪਾ ਰਹੇ ਜਾਂ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ, ਸਾਡੇ ਅੰਦਰ ਤਾਂ ਇੱਕ ਚੀਜ਼ ਮੌਜੂਦ ਹੈ ਕਿ ਨਹੀਂ, ਸਾਰਾ ਸਾਨੂੰ ਪਤਾ ਹੈ, ਅਤੇ ਫਿਰ ਤੁਹਾਡੇ ਕੋਲ ਇਲਮ ਨਹੀਂ ਆ ਸਕਦਾ। ਚੀਜ਼ਾਂ ਗੁਆਚਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਹਾਡੇ ਕੋਲੋਂ ਲੋਕ ਵੀ ਔਰ ਮਾਲੂਮਾਤ ਵੀ, ਇਲਮ ਵੀ ਜਿਹੜਾ ਹੈ ਉਹ ਤੁਹਾਡੇ ਤੋਂ ਪਰੇੜੇ ਹੋ ਜਾਂਦਾ ਹੈ, ਬਹੁਤ ਜ਼ਿਆਦਾ ਦੂਰ ਹੋ ਜਾਂਦਾ ਹੈ, ਦਰਾਡਾ ਹੋ ਜਾਂਦਾ ਹੈ। ਅਸਲ ਵਿੱਚ ਜਿਹੜੀ ਤਲਬ ਦੀ ਗੱਲ ਹੈ ਕਿ ਫਕਰ ਉਹੀ ਹੈ ਜਿਹਨੂੰ ਤਲਬ ਹੈ ਨਾਮ ਦੀ, ਸਾਈਂ ਦੇ ਨਾਮ ਦੀ। ਚੋਰ ਕਰਨ ਨਿਤ ਚੋਰੀਆਂ, ਚੋਰ ਕਰਨ ਨਿਤ ਚੋਰੀਆਂ। ਕਾਮੀ ਨੂੰ ਚਿੰਤਾ ਕਾਮ ਦੀ, ਸਾਨੂੰ ਤਲਬ ਸਾਈਂ ਦੇ ਨਾਮ ਦੀ। ਸਾਈਂ ਦਾ ਨਾਮ ਕੀ ਹੈ, ਸਾਈਂ ਦੀ ਤਲਬ ਕੀ ਹੈ? ਪਹਿਲੇ ਤਾਂ ਇਸ ਚੀਜ਼ ਨੂੰ ਸਮਝਣਾ ਪਏਗਾ ਕਿ ਸਾਡੀ ਜੁੜਤ ਕਿਸ ਹਸਤੀ ਨਾਲ ਹੈ। ਦੁਨੀਆ ਦੇ ਜਿੰਨੇ ਵੀ ਉਲੂਮ ਨੇ, ਉਹਨਾਂ ਵਿੱਚ ਉਸ ਹਸਤੀ ਦਾ ਜ਼ਹੂਰ ਹੈ, ਉਸ ਹਸਤੀ ਬਾਰੇ ਹੀ ਦੱਸ ਪਾਈ ਗਈ ਹੈ। ਦੁਨੀਆ ਦੇ ਜਿੰਨੇ ਵੀ ਜਾਨਦਾਰ ਨੇ, ਜਾਨਦਾਰਾਂ ਵਿੱਚ ਤੁਸੀਂ ਜਾਣਦੇ ਹੋਵੋਗੇ ਕਿ ਜਿਹੜੇ ਐਸੇ ਸਬਜ਼ੀਆਂ, ਬੂਟੇ, ਰੁੱਖ, ਇਹ ਸਾਰੇ ਜਾਨਦਾਰ ਨੇ। ਇਹਦੇ ਤੇ ਬਕਾਇਦਾ ਤਹਿਕੀਕ ਹੋ ਚੁੱਕੀ ਹੈ ਕਿ ਤੁਸੀਂ 2 ਬੂਟੇ ਲਾਉਂਦੇ ਹੋ, ਇੱਕ ਦੋਵਾਂ ਨੂੰ ਪਾਣੀ ਵੇਲੇ ਸਿਰ ਦਿੰਦੇ ਹੋ, ਦੋਵਾਂ ਨੂੰ ਤੁਸੀਂ ਖਾਦ ਵੀ ਪਾਉਂਦੇ ਹੋ, ਗੋਡੀ ਵੀ ਕਰਦੇ ਹੋ, ਇੱਕ ਬੂਟੇ ਦੇ ਨਾਲ ਤੁਸੀਂ ਬਹਿ ਕੇ ਗੱਲਾਂ ਕਰਦੇ ਹੋ। ਇੱਕ ਨੂੰ ਆਮ ਰੂਟੀਨ ਦੇ ਵਿੱਚ ਤੁਸੀਂ ਉਹਦੀ ਨੀਡ ਪੂਰੀ ਕਰਤੀ, ਉਹਨੂੰ ਪਾਣੀ ਪਾ ਦਿੱਤਾ, ਉਹਨੂੰ ਖਾਦ ਪਾ ਦਿੱਤੀ, ਉਹਨੂੰ ਗੋਡੀ ਵੀ ਕਰ ਦਿੱਤੀ। ਹਾਲਾਂਕਿ ਉਹ ਜ਼ਰੂਰਤਾਂ ਤੇ ਪੂਰੀਆਂ ਹੋ ਰਹੀਆਂ ਨੇ ਉਹਦੀਆਂ ਵੀ, ਲੇਕਿਨ ਇੱਕ ਨਾਲ ਤੁਸੀਂ ਬਹਿ ਕੇ ਗੱਲਾਂ ਕਰਦੇ ਹੋ, ਉਹਦੇ ਪੱਤਰ ਫੜਦੇ ਹੋ, ਵੇਖਦੇ ਹੋ ਕੋਈ ਪੱਤਰ ਸੁੱਕਾ ਤੇ ਨਹੀਂ ਹੈ, ਕੁਛ ਉਹਦੇ ਨਾਲ
ਤੁਸੀਂ ਉਹਦੇ 'ਚ ਸਾਫ਼ ਫਰਕ ਮਹਿਸੂਸ ਕਰ ਸਕਦੇ ਹੋ ਉਹਨਾਂ ਦੋ ਬੂਟਿਆਂ ਵਿੱਚ। ਉਹ ਬੂਟਾ ਸਿਹਤਮੰਦ ਹੋਏਗਾ ਔਰ ਉਹਦੀ ਗਰੋਥ, ਉਹਦੀ ਨਸ਼ੋਨੁਮਾ ਉਹਦੇ ਨਾਲੋਂ ਬਹੁਤ ਬਿਹਤਰ ਹੋਏਗੀ। ਕਿਉਂਕਿ ਜਿਹੜੀ ਵੀ ਸ਼ੈ ਵੱਧਦੀ ਹੈ, ਫੁੱਲਦੀ ਹੈ, ਉਹ ਜਾਨਦਾਰ ਹੈ। ਕਿਉਂਕਿ ਬੇਜਾਨ ਚੀਜ਼ ਤੇ ਵੱਧ ਫੁੱਲ ਨਹੀਂ ਸਕਦੀ। ਇਹ ਜਿਹੜੇ ਬੂਟੇ ਨੇ, ਜਿਹੜੇ ਰੁੱਖ ਨੇ, ਫਲ ਦਿੰਦੇ ਨੇ, ਫੁੱਲ ਦਿੰਦੇ ਨੇ, ਪ੍ਰੋਡਕਸ਼ਨ ਹੁੰਦੀ ਹੈ ਉਹਨਾਂ ਦੀ। ਅੱਗੇ ਜਿਵੇਂ ਇਨਸਾਨ ਵੱਡਾ ਹੁੰਦਾ ਹੈ, ਜਵਾਨ ਹੁੰਦਾ ਹੈ, ਸ਼ਾਦੀ ਹੁੰਦੀ ਹੈ, ਉਹਦੀ ਔਲਾਦ ਹੁੰਦੀ ਹੈ, ਵਧਣ ਦਾ ਅਮਲ ਜਿਸ ਸ਼ੈ ਵਿੱਚ ਵੀ ਹੈ ਉਹ ਜਾਨਦਾਰ ਹੈ। ਮੂਵਮੈਂਟ ਦਾ ਅਮਲ ਜਿਸ ਚੀਜ਼ ਵਿੱਚ ਵੀ ਹੈ ਉਹ ਜਾਨਦਾਰ ਹੈ, ਜਿਹੜੀ ਮੂਵ ਕਰਦੀ ਹੈ, ਜਿਹਦੇ 'ਚ ਹਰਕਤ ਹੈ। ਔਰ ਇਹ ਤਮਾਮ ਚੀਜ਼ਾਂ ਨੂੰ ਜਦੋਂ ਅਸੀਂ ਵੇਖਦੇ ਹਾਂ, ਇਹਨਾਂ ਵੱਲ ਗੌਰ ਕਰਨੇ ਹਾਂ, ਤੇ ਫਿਰ ਅਸੀਂ ਉਸ ਦਾ ਜ਼ਹੂਰ, ਉਸ ਨੂੰ ਵੇਖਣ ਦੇ ਵਿੱਚ ਸ਼ਾਇਦ ਥੋੜ੍ਹਾ ਜਿਹਾ ਨੇੜੇ ਹੋ ਜਾਂਦੇ ਹਾਂ। ਅਗਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਕਰਦੇ, ਜਿਵੇਂ ਅਸੀਂ ਆਏ ਉਵੇਂ ਚਲੇ ਗਏ, ਬਹੁਤ ਸਾਰੀਆਂ ਐਸੀਆਂ ਵੀ ਜਿਨ੍ਹਾਂ ਦੀ ਗਰੋਥ ਵੀ ਹੁੰਦੀ ਹੈ, ਜਿਹੜੇ ਵੱਧਦੇ ਫੁੱਲਦੇ ਵੀ ਨੇ, ਲੇਕਿਨ ਉਹ ਇੱਕ ਇਸੇ ਤਰ੍ਹਾਂ ਹੀ ਹੁੰਦਾ ਜਿਵੇਂ ਰਾ ਮਟੀਰੀਅਲ ਹੈ। ਖਾਸ ਕਰਕੇ ਇਨਸਾਨ ਨੂੰ ਅਸੀਂ ਕਹਿੰਦੇ ਹਾਂ, ਅਤੇ ਮੈਂ ਕੁਛ ਐਸੀਆਂ ਗੱਲਾਂ ਵੀ ਬਹੁਤ ਸਾਰੇ ਪ੍ਰੋਗਰਾਮਾਂ 'ਚ ਕੀਤੀਆਂ ਕਿ ਅਸੀਂ ਮਤਲਬ ਇਨਸਾਨ ਅਸ਼ਰਫੁਲ ਮਖਲੂਕਾਤ ਹੈ। ਔਰ ਜਦੋਂ ਪਹਿਲਾ ਇਨਸਾਨ ਨੇ ਇਨਸਾਨ ਦਾ ਇਰਤਕਾ ਸੀ ਉਸ ਹਵਾਲੇ ਨਾਲ, ਜਿਸ ਦੀ ਮੈਂ ਗੱਲ ਕਰ ਰਿਹਾ, ਜਿਸ ਥਾਟ ਦੀ ਗੱਲ ਕਰ ਰਿਹਾ, ਤੇ ਇਨਸਾਨ ਨੇ ਹੀ ਇੱਕ ਦੂਸਰੇ ਨੂੰ ਮਾਰਿਆ, ਤੇ ਉਹਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਇਹਨੂੰ ਕੀ ਕਰਨਾ। ਤੇ ਕਾਂ ਨੇ ਦੱਸਿਆ। ਇਹ ਉਹੀ ਲੌਜਿਕ ਜਿਹੜੇ ਨੇ। ਤੇ ਮੈਨੂੰ ਦੱਸੋ ਕਿ ਫਿਰ ਸੈਂਸ ਕਿਹਦੇ ਕੋਲ ਹੋਈ? ਕਾਂ ਤੇ ਪਹਿਲੇ ਹੈ ਸੀ ਨਾ, ਔਰ ਉਹਨੂੰ ਪਤਾ ਸੀ ਕਿ ਇਹ ਕੀ ਕਰਨਾ ਹੈ। ਅਸੀਂ ਜਦੋਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ, ਅਸੀਂ ਵੇਖਦੇ ਹਾਂ, ਬਹੁਤ ਸਾਰੇ ਨਜ਼ਰੀਆਤ ਨੂੰ ਵੇਖਦੇ ਹਾਂ, ਬਹੁਤ ਸਾਰੀਆਂ ਗੱਲਾਂ ਨੂੰ ਵੇਖਦੇ ਹਾਂ, ਉਹਨਾਂ ਵੱਲ ਧਿਆਨ ਦਿੰਦੇ, ਸਾਡੇ ਅੰਦਰ ਸਵਾਲ ਪੈਦਾ ਹੁੰਦੇ ਨੇ। ਸਵਾਲ ਹਮੇਸ਼ਾ ਉਹਦੇ ਵਿੱਚ ਪੈਦਾ ਹੁੰਦੇ ਨੇ ਜਿਹੜਾ ਸਿੱਖਣਾ ਚਾਹ ਰਿਹਾ ਹੁੰਦਾ ਹੈ। ਔਰ ਸਵਾਲ ਕਰਨਾ ਹੀ ਤੁਹਾਡਾ ਲਰਨਿੰਗ ਪ੍ਰੋਸੈਸ ਜਿਹੜਾ ਹੈ, ਉਹਦੀ ਇਬਤਦਾ ਸਵਾਲ ਤੋਂ ਹੀ ਹੁੰਦੀ ਹੈ। ਤੁਸੀਂ ਅਗਰ ਸਾਡੇ ਬਹੁਤ ਸਾਰੇ ਪਿਆਰੇ ਦੋਸਤ ਜਿਨ੍ਹਾਂ ਨੇ ਸਕੂਲਿੰਗ ਕੀਤੀ, ਕਾਲਜ ਗਏ, ਯੂਨੀਵਰਸਿਟੀਜ਼ ਦੇ ਵਿੱਚ ਗਏ, ਹਮੇਸ਼ਾ ਸ਼ਾਰਪ ਔਰ ਜ਼ਹੀਨ ਸਟੂਡੈਂਟ ਉਹੀ ਹੁੰਦਾ ਹੈ ਜਿਹੜਾ ਆਪਣੇ ਟੀਚਰ ਕੋਲੋਂ ਸਵਾਲ ਕਰਦਾ ਹੈ। ਔਰ ਬਹੁਤ ਸਾਰੇ ਮੇਰੇ ਵਰਗੇ ਨਿਕੰਮੇ ਹੁੰਦੇ, ਉਹ ਪਿਛਲੀਆਂ ਜਾ ਕੇ ਕੁਰਸੀਆਂ ਤੇ ਡੈਸਕ ਤੇ ਬਹਿ ਜਾਂਦੇ ਨੇ। ਉਹ ਕਹਿੰਦੇ ਸਾਡੇ ਤੇ ਰੱਬ ਕਰੇ ਨਜ਼ਰ ਵੀ ਨਾ ਪਵੇ, ਜੋ ਵੀ ਹੈ ਠੀਕ ਹੈ, ਇੰਝ ਚੱਲਣ ਦਿਓ। ਰੱਟਾ ਮਾਰ ਕੇ, ਰੱਟਾ ਮਾਰਨਾ ਅਸਲ ਵਿੱਚ ਤੇ ਆਪਣੇ ਆਪ ਨੂੰ ਕੁੰਦ ਕਰਨਾ ਹੈ। ਜੋ ਰਟਿਆ ਰਟਾਇਆ, ਤੁਹਾਨੂੰ ਪਤਾ ਕਿ ਇੰਟਰਨੈਸ਼ਨਲ ਜਿਹੜਾ ਸਟੈਂਡਰਡ ਹੈ ਐਜੂਕੇਸ਼ਨ ਦਾ, ਉਹਦੇ ਵਿੱਚ ਕੀ ਹੈ, ਤੁਸੀਂ ਖੁਦ ਚੀਜ਼ਾਂ ਨੂੰ ਤਿਆਰ ਕਰਦੇ ਹੋ। ਤੁਹਾਨੂੰ ਦੱਸਿਆ ਜਾਂਦਾ ਔਰ ਕਿਹਾ ਜਾਂਦਾ ਕਿ ਇਹਨੂੰ ਹੁਣ ਤੁਸੀਂ ਆਪਣੇ ਤਰੀਕੇ ਨਾਲ ਜ਼ਰਾ ਬਿਆਨ ਕਰੋ, ਜਾਂ ਦੱਸੋ, ਜਾਂ ਤਿਆਰ ਕਰੋ। ਤੇ ਇਹ ਸਾਰੇ ਮਾਮਲਾ ਜਿਹੜੇ ਨੇ ਇਸੇ ਤਰ੍ਹਾਂ। ਤੇ ਕੀ ਖਿਆਲ ਹੈ, ਇੱਕ ਰੰਗ ਸੁਣ ਲਈਏ, ਫਿਰ ਬਾਕੀ ਗੱਲਬਾਤ ਇਸੇ ਤਰ੍ਹਾਂ ਹੀ ਚੱਲੇਗੀ ਸਾਡੀ। ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਔਰ ਅਕਸਰ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਚਾਅ ਰਹਿੰਦਾ ਹੈ, ਰੀਝ ਹੁੰਦੀ ਹੈ। ਅੱਛਾ, ਇਹਦੇ ਦਰਮਿਆਨ, ਚਾਅ ਔਰ ਰੀਝ ਦੇ ਦਰਮਿਆਨ ਇੱਕ ਛੋਟੀ ਜਿਹੀ ਨਾ ਸਪੇਸ ਹੁੰਦੀ ਹੈ, ਛੋਟਾ ਜਿਹਾ ਵਕਫਾ ਹੁੰਦਾ ਹੈ, ਛੋਟੀ ਜਿਹੀ ਜਗ੍ਹਾ ਹੁੰਦੀ ਹੈ। ਸਾਨੂੰ ਚਾਅ ਉਸ ਚੀਜ਼ ਦਾ ਹੁੰਦਾ ਹੈ ਜਿਹੜੀ ਸਾਡੇ ਕੋਲ ਮੌਜੂਦ ਹੋਵੇ, ਹਾਸਿਲ ਹੋ ਜਾਵੇ। ਰੀਝ ਉਸ ਚੀਜ਼ ਦੀ ਹੁੰਦੀ ਹੈ ਜਿਹੜੀ ਸਾਡੇ ਕੋਲ ਨਾ ਹੋਵੇ। ਔਰ ਅਸੀਂ ਇਹ ਵੀ ਕਹਿ ਦਿੰਦੇ, ਅਸੀਂ ਮਤਲਬ ਚਾਹਵਾਨ ਹੋਣਾ ਕਿ ਅਸੀਂ ਕਿਸੇ ਚੀਜ਼ ਦੇ ਮਿਲਣ 'ਤੇ ਖੁਸ਼ ਹੋਵਾਂਗੇ, ਜਾਂ ਕਿਸੇ ਕੋਈ ਚੀਜ਼ ਮਿਲਦੀ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਲੇਕਿਨ
ਰੀਝਾਂ ਬਹੁਤ ਸਾਰੀਆਂ ਹੁੰਦੀਆਂ ਨੇ। ਕਿਸੇ ਨੂੰ ਮਿਲਣ ਦੀ ਵੀ ਹੋ ਸਕਦੀ ਹੈ, ਕਿਸੇ ਸ਼ੈ ਦੀ ਵੀ ਹੋ ਸਕਦੀ ਹੈ, ਔਰ ਕਿਸੇ ਨੂੰ ਨਾ ਮਿਲਣ ਦੀ ਵੀ ਹੋ ਸਕਦੀ ਹੈ। ਅੱਛਾ, ਆਉਂਦੀ ਹੈ ਵੀ ਰੀਝ ਵਿੱਚ ਹੀ ਹੈ। ਰੀਝ ਅਸਲ ਵਿੱਚ ਅਸੀਂ ਕਹਿੰਦੇ ਖਵਾਹਿਸ਼ ਨੂੰ, ਤੁਹਾਡੀ ਖਵਾਹਿਸ਼ਾਤ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਫਲਾਂ ਗੱਲ ਦੀ ਮੈਨੂੰ ਬੜੀ ਰੀਝ ਹੈ। ਔਰ ਕੁਛ ਸ਼ਖਸੀਅਤ, ਕੁਛ ਹਸਤੀਆਂ ਜਿਨ੍ਹਾਂ ਦੇ ਨਾਲ ਅਸੀਂ ਮਿਲਣਾ ਚਾਹ ਰਹੇ ਹੁੰਦੇ ਹਾਂ, ਗੱਲ ਕਰਨਾ ਚਾਹ ਰਹੇ ਹੁੰਦੇ ਹਾਂ, ਉਹਨਾਂ ਦੇ ਕੋਲ ਬੈਠਣਾ ਚਾਹ ਰਹੇ ਹੁੰਦੇ ਹਾਂ, ਉਹਦੀ ਵਜ੍ਹਾ ਕੀ ਹੁੰਦੀ ਹੈ? ਬਗੈਰ ਵਜੂਦ ਤੋਂ ਤਾਂ ਕੋਈ ਕੰਮ ਨਹੀਂ ਹੁੰਦਾ, ਉਹਦੀ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ। ਅਸੀਂ ਕਿਤੇ ਜਾਂਦੇ ਹਾਂ, ਅੱਛਾ ਬਗੈਰ ਵਜ੍ਹਾ ਤੋਂ ਅਸੀਂ ਕਿਤੇ ਚਲੇ ਜਾਈਏ ਨਾ ਐਵੇਂ, ਤੇ ਅਸੀਂ ਵੈਸੇ ਉਹ ਰਹਿੰਦੇ ਹਾਂ, ਅਜੀਬ ਜਿਹੇ ਗਵਾਚੇ ਜਿਹੇ ਰਹਿੰਦੇ ਹਾਂ, ਕਿਉਂ ਆਏ ਹਾਂ। ਲੇਕਿਨ ਜਿਹੜੇ ਫਕੀਰ ਲੋਕ ਨੇ, ਜਿਹੜੇ ਦਰਵੇਸ਼ ਲੋਕ ਨੇ, ਉਹ ਅਕਸਰ ਇੰਝ ਹੀ ਕਰਦੇ ਨੇ ਕਿ ਉਹਨਾਂ ਦੀ ਕੋਈ ਪਲੈਨਿੰਗ ਨਹੀਂ ਹੁੰਦੀ, ਕਿਉਂਕਿ ਪਲੈਨਿੰਗ ਉਸ ਚੀਜ਼ ਦੀ ਅਸੀਂ ਕਰਨੇ ਆ, ਉਹਨੂੰ ਪਲਾਨ ਕਰਨੇ ਆ ਕੁਛ ਚੀਜ਼ਾਂ ਦੇ ਹਸੂਲ ਵਾਸਤੇ, ਕੁਛ ਚੀਜ਼ਾਂ ਦਾ ਅਸੀਂ ਟਾਰਗੇਟਡ ਹੁੰਦੇ ਹਾਂ। ਫਕੀਰ ਲੋਕਾਂ ਦਾ ਇੱਕ ਪਾਸੇ ਧਿਆਨ ਹੁੰਦਾ ਹੈ, ਲੇਕਿਨ ਕਦੀ ਕਦੀ ਅੱਛਾ ਬਹੁਤ ਸਾਰੀਆਂ ਗੱਲਾਂ ਕਦੀ ਐਸੀਆਂ ਵੀ ਹੁੰਦੀਆਂ ਜੇ ਸਾਡੀ ਸਮਝ ਨਹੀਂ ਆਉਂਦੀਆਂ, ਉਹ ਉੱਤੋਂ ਦੀ ਲੰਘਦੀਆਂ ਜਾਂਦੀਆਂ ਨੇ। ਮੇਰਾ ਅਕਸਰ ਇਹ ਹੁੰਦਾ ਹੈ ਕਿ ਕਦੀ ਮਨ ਉਦਾਸ ਹੋਵੇ, ਉਸੜਿਆ ਹੋਵੇ, ਅੰਦਰ ਹਬਸ ਦੀ ਕੈਫੀਅਤ ਹੋਵੇ, ਤੇ ਮੈਂ ਫਿਰ ਬਗੈਰ ਸੋਚੇ ਸਮਝੇ ਬਾਹਰ ਨਿਕਲ ਜਾਂਦਾ। ਮੇਰੀ ਕੋਈ, ਮੈਂ ਸਿਰਫ ਚਾਹ ਰਿਹਾ ਹੁੰਦਾ ਹੈ ਕਿ ਮੈਂ ਬਾਹਰ ਦਾ ਜਿਹੜਾ ਨਜ਼ਾਰਾ ਹੈ, ਬਾਹਰ ਜਿਹੜੀ ਖੁੱਲੀ ਫਜ਼ਾ ਹੈ, ਬਾਹਰ ਕਿਤੇ ਹੋਰ ਜਗ੍ਹਾ ਜਾ ਕੇ ਉਹਨੂੰ ਸਿਰਫ ਥੋੜ੍ਹਾ ਚੇਂਜ, ਤਬਦੀਲੀ, ਬਦਲਾਓ, ਉਹਦੇ ਵਿੱਚ ਆਉਣਾ ਚਾਹ ਰਿਹਾ ਹੁੰਦਾ ਹੈ, ਜਿਹਦੇ ਵਿੱਚ ਬਾਜ਼ ਔਕਾਤ ਇਹ ਹੁੰਦਾ ਕਿ ਜਾਂਦਿਆਂ ਜਾਂਦਿਆਂ ਤੁਹਾਨੂੰ ਕੋਈ ਐਸਾ ਨਜ਼ਾਰਾ ਪਸੰਦ ਆ ਜਾਂਦਾ, ਐਸੀ ਜਗ੍ਹਾ ਪਸੰਦ ਆ ਜਾਂਦੀ ਹੈ ਜਿੱਥੇ ਤੁਸੀਂ ਕੁਛ ਚੀਜ਼, ਕੁਛ ਲਮਹੇ ਖਲੋ ਕੇ, ਕੁਛ ਟਾਈਮ ਖਲੋ ਕੇ ਉਹਨੂੰ ਮਹਿਸੂਸ ਕਰਦੇ ਹੋ, ਉਹਨੂੰ ਫੀਲ ਕਰਦੇ ਹੋ। ਅਕਸਰ ਇਹ ਹੋਇਆ ਕਿ ਮੈਂ ਕਿਸੇ ਕੰਮ, ਅਗਰ ਕਿਸੇ ਜਗ੍ਹਾ 'ਤੇ ਜਾ ਰਿਹਾ ਅਤੇ ਰਸਤੇ 'ਚ ਕੋਈ ਐਸਾ ਨਜ਼ਾਰਾ ਆ ਗਿਆ, ਐਸੀ ਜਗ੍ਹਾ ਆ ਗਈ ਹੈ, ਐਸਾ ਮੌਸਮ ਬਣ ਗਿਆ, ਅਤੇ ਉੱਥੇ ਖਲੋ ਜਾਣਾ, ਉੱਥੇ ਉਹ ਪਲ ਜਿਹੜੇ ਨੇ, ਉਹ ਟਾਈਮ ਜਿਹੜਾ ਹੈ, ਉਹਨੂੰ ਕੋਸ਼ਿਸ਼ ਕਰਨਾ ਕਿ ਮੈਂ ਇਹਦੇ ਵਿੱਚ ਸਮਾ ਜਾਵਾਂ, ਇਹ ਟਾਈਮ ਮੇਰੇ ਵਿੱਚ ਸਮਾ ਜਾਵੇ। ਬਾਜ਼ ਔਕਾਤ ਇਹ ਹੁੰਦਾ ਹੈ ਕਿ ਉਹ ਇਸ ਕਦਰ ਇੰਨਾ ਕੁ ਕਮਾਲ ਨਜ਼ਾਰਾ, ਕਮਾਲ ਟਾਈਮ, ਔਰ ਉਹਦੀ ਤੁਹਾਨੂੰ ਜਿਹੜਾ ਖਿੱਚ ਹੁੰਦੀ ਹੈ ਉਹ ਇੰਨੀ ਕੁ ਹੁੰਦੀ ਹੈ ਕਿ ਉਸ ਦੇ ਵਿੱਚ ਹਮੇਸ਼ਾ ਤੁਸੀਂ ਰਹਿਣਾ ਚਾਹੁੰਦੇ ਹੋ। ਇੰਝ ਕਹਿ ਲਵੋ ਕਿ ਤੁਸੀਂ ਚਾਹੁੰਦੇ ਹੋ ਕਿ ਬਸ ਹੁਣ ਹੋਰ ਕੁਛ ਨਹੀਂ, ਇਹਦੇ ਵਿੱਚ ਟਾਈਮ ਜਾਂ ਇੱਥੇ ਖਲੋ ਜਾਵੇ ਜਾਂ ਜ਼ਿੰਦਗੀ ਤਮਾਮ ਹੋ ਜਾਵੇ। ਇਹ ਬੜਾ ਇੱਕ ਬਹੁਤ ਆਖਰੀ ਹੱਦ ਹੁੰਦੀ ਹੈ ਕਿਸੇ ਨਜ਼ਾਰੇ, ਕਿਸੇ ਚੀਜ਼, ਕਿਸੇ ਇਨਸਾਨ ਦੀ ਪਸੰਦੀਦਗੀ ਦੀ। ਅਸੀਂ ਅਕਸਰ ਪੋਇਟਰੀ ਦੇ ਵਿੱਚ, ਸ਼ਾਇਰੀ ਵਿੱਚ ਵੇਖਦੇ ਹਾਂ ਕਿ ਕੋਈ ਮੁਲਾਕਾਤ ਹੋਵੇ ਅਤੇ ਅਸੀਂ ਕਹਿੰਦੇ ਅੱਲਾ ਕਰੇ ਦਿਨ ਨਾ ਚੜ੍ਹੇ, ਔਰ ਦਿਨ ਨਾ ਚੜ੍ਹਨ ਦੀ ਇੱਕ, ਯਾਨੀ ਟਾਈਮ ਖਲੋ ਜਾਵੇ ਇੱਥੇ, ਉਸ ਤੋਂ ਇਲਾਵਾ ਕੋਈ ਕੁਛ ਨਹੀਂ ਚਾਹੀਦਾ। ਇਸ ਟਾਈਮ ਦਾ ਖਲੋ ਜਾਣਾ ਔਰ ਇਸ ਨਜ਼ਾਰੇ ਦੇ ਵਿੱਚ ਹੀ ਜਾਂ ਇਸ ਟਾਈਮ ਦੇ ਵਿੱਚ ਹੀ ਗੁੰਮ ਹੋ ਜਾਣਾ, ਇਹ ਇੱਕ ਖਵਾਹਿਸ਼ ਹੈ, ਇੱਕ ਰੀਝ ਹੈ, ਇੱਕ ਤੁਹਾਡੀ ਅੰਦਰ ਦੀ ਜਿਹੜੀ ਕੈਫੀਅਤ ਹੈ ਉਹਨੂੰ ਬਿਆਨ ਕਰਦੀ ਹੈ। ਬਾਜ਼ ਔਕਾਤ ਅਸੀਂ ਚਾਹ ਰਹੇ ਹੁੰਦੇ ਹਾਂ ਕਿ ਉੱਡ ਕੇ ਅਸੀਂ ਫਲਾਂ ਜਗ੍ਹਾ 'ਤੇ ਪਹੁੰਚ ਜਾਈਏ। ਬਾਜ਼ ਔਕਾਤ ਅਸੀਂ ਚਾਹ ਰਹੇ ਹੁੰਦੇ ਹਾਂ ਕਿ ਫਲਾਂ ਬੰਦੇ ਨਾਲ ਮੇਰੀ ਗੱਲ ਹੋ ਜਾਵੇ, ਮੁਲਾਕਾਤ ਹੋ ਜਾਵੇ, ਉਹਦੇ ਨਾਲ ਤੁਸੀਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਟਾਈਮ ਗੁਜ਼ਾਰਨਾ ਚਾਹੁੰਦੇ ਹੋ। ਇਹ ਉਹ ਅੰਦਰ ਦੀ ਕੈਫੀਅਤ ਨੇ। ਜਿਵੇਂ ਸਾਡੀ ਲੋੜ ਰੋਟੀ, ਪਾਣੀ, ਖੁਰਾਕ,
ਅਸੀਂ ਉਹ ਖਾ ਪੀ ਤੇ ਰਹੇ ਹੁੰਦੇ ਹਾਂ, ਲੇਕਿਨ ਕਦੀ ਕਦੀ ਸਾਨੂੰ ਖਾਣਿਆਂ ਦੇ ਵਿੱਚ ਵੀ ਆਪਣਾ ਪਸੰਦੀਦਾ ਜਿਹੜਾ ਖਾਣਾ ਹੈ ਉਹ ਅਗਰ ਮਿਲ ਜਾਵੇ ਤੇ ਸਾਡੀ ਕੈਫੀਅਤ ਹੋਰ ਹੁੰਦੀ ਹੈ। ਅਸੀਂ ਆਮ ਰੂਟੀਨ ਦੇ ਵਿੱਚ ਜਾਂਦੇ ਹਾਂ ਕਿ ਠੀਕ ਹੈ, ਜੋ ਪੱਕਾ ਹੈ, ਜੋ ਮੈਨਿਊ ਹੈ, ਅਸੀਂ ਉਹਦੇ ਮੁਤਾਬਿਕ ਗੁਜ਼ਾਰਾ ਕਰ ਲੈਂਦੇ ਹਾਂ। ਲੇਕਿਨ ਸਰਪ੍ਰਾਈਜ਼ਿੰਗ ਤੌਰ 'ਤੇ ਅਗਰ ਤੁਸੀਂ ਕੁਛ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਅਤੇ ਤੁਹਾਨੂੰ ਅੱਗੋਂ ਜਾਂਦੇ ਜਨਾਬ ਉਹ ਡਿਸ਼ ਮਿਲੇ ਅਤੇ ਤੁਹਾਡੀ ਕੈਫੀਅਤ ਹੋਰ ਹੁੰਦੀ। ਇਸੇ ਤਰ੍ਹਾਂ ਬਹੁਤ ਸਾਰੀ ਸ਼ਖਸੀਅਤ ਨਾਲ ਸਾਡਾ ਅਚਨਚੇਤ ਅਚਾਨਕ ਮੁਲਾਕਾਤ ਹੋ ਜਾਣਾ, ਉਹਨਾਂ ਨਾਲ ਮਿਲ ਪੈਣਾ, ਇਹ ਸਾਡੇ ਵਾਸਤੇ ਇੱਕ ਬੜੀ ਐਸੀ ਕੈਫੀਅਤ ਹੁੰਦੀ ਹੈ ਜਿਹਨੂੰ ਸ਼ਾਇਦ ਅਸੀਂ ਕਹਿੰਦੇ ਕਿ ਯਾਦ ਰਹਿਣ ਵਾਲੀ। ਜੇ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਇਸ ਟਾਈਮ ਮੌਜੂਦ ਨੇ। ਹੁੰਗਾਰਾ ਆਇਆ ਹੈ ਜੀ, ਉਜ਼ਮਾ ਜੀ ਸਲਾਮਤ ਰਵੋ, ਖੁਸ਼ ਰਵੋ, ਆਬਾਦ ਰਵੋ। ਬੜਾ ਅੱਛਾ ਲੱਗਾ, ਤੁਸੀਂ ਕਾਫੀ ਚਿਰ ਬਾਅਦ, ਕਾਫੀ ਦਿਨਾਂ ਬਾਅਦ ਫੇਰਾ ਪਾਇਆ ਕਲਾਸਿਕ ਟਾਈਮ ਵਿੱਚ। ਤੁਹਾਡੇ ਆਉਣ ਨਾਲ ਸਾਡੀ ਫੀਲਿੰਗ ਅੱਛੀ ਹੋ ਗਈ ਹੈ, ਸਾਡੇ ਮਹਿਸੂਸਾਤ ਬਹੁਤ ਅੱਛੇ ਹੋ ਗਏ ਨੇ। ਅਸੀਂ ਤੁਹਾਡੇ ਨਾਮੇ ਇੱਕ ਰੰਗ ਲਾਉਂਦੇ ਹਾਂ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਸਾਡੇ ਨਾਲ ਨੇ ਜੀ ਮਿਸਿਸ ਵਲੀਉਲਾ ਮਲਿਕ। ਖਾਸ ਕਰਕੇ ਇਹ ਜਿਹੜਾ ਰੰਗ ਲਾਇਆ ਅਸੀਂ ਤੂੰ ਆਣ ਮਿਲਿਆ ਧੰਨ ਪਾਕ ਮੇਰੇ, ਇਹ ਉਹਨਾਂ ਦੀ ਪਸੰਦ ਹੈ। ਪਸੰਦ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਗਾਣੇ, ਕਿਉਂਕਿ ਉਹਨਾਂ ਦਾ ਇੱਕ ਪੁਰਾਣਾ ਤਾਲੁਕ ਰੇਡੀਓ ਨਾਲ, ਉਹ ਖਾਸ ਕਰਕੇ ਰੇਡੀਓ ਨਾਲ ਜਿੰਨੇ ਵੀ ਪਿਆਰੇ ਤਲਕ ਰੱਖਦੇ ਨੇ, ਉਹਨਾਂ ਦਾ ਇੱਕ ਖਾਸ ਟੇਸਟ ਹੈ, ਖਾਸ ਉਹਨਾਂ ਦਾ ਇੱਕ ਗਾਣੇ ਦੀ ਸਿਲੈਕਸ਼ਨ ਉਹਨਾਂ ਕੋਲ, ਔਰ ਗਾਣਿਆਂ ਦੇ ਬਾਰੇ ਉਹਨਾਂ ਕੋਲ ਬਹੁਤ ਸਾਰੀ ਮਾਲੂਮਾਤ ਵੀ ਹੈ। ਅਤੇ ਸਾਡੀ ਦੁਆ ਹੈ ਪਰਵਰਦਿਗਾਰ ਇਹਨਾਂ ਨੂੰ ਆਪਣੀ ਅਮਾਨ 'ਚ ਰੱਖੇ, ਇਹਨਾਂ ਨੂੰ ਸਲਾਮਤ ਰੱਖੇ ਔਰ ਸਿਹਤ ਤੰਦਰੁਸਤੀ ਅਤਾ ਕਰੇ। ਅਸਲ ਵਿੱਚ ਕਹਿੰਦੇ ਨੇ ਕਿ ਤੰਦਰੁਸਤੀ ਹਜ਼ਾਰ ਨਿਅਮਤ ਹੈ, ਔਰ ਕੁੱਲ ਆਲਮ 'ਤੇ ਪਰਵਰਦਿਗਾਰ ਕਰਮ ਕਰੇ, ਰਹਿਮ ਕਰੇ। ਗੋਗੋ ਜੀ ਸਾਡੇ ਨਾਲ ਨੇ, ਇਹ ਮਾਸ਼ਾਅੱਲਾ ਕਾਫੀ ਅਰਸੇ ਤੋਂ ਬਾਅਦ ਹੁਣ ਫਿਰ ਤਵਾਤਰ ਨਾਲ ਪ੍ਰੋਗਰਾਮ ਸੁਣਦੇ ਨੇ, FM ਸੁਣ ਰਹੇ ਨੇ, ਬੜਾ ਅੱਛਾ ਲੱਗਦਾ। ਔਰ ਮਲਕ ਖਾਦਮ ਸਾਹਿਬ ਬੱਦੋ ਕਿਸਾਨੀ ਸਾਡੇ ਨਾਲ ਨੇ, ਵੀ ਇਸ ਵੇਲੇ ਕਹਿੰਦੇ ਆਪਣਾ ਡੇਰੇ 'ਤੇ ਹੁੰਦੇ ਨੇ, ਨਹਿਰ 'ਤੇ ਕਹਿੰਦੇ ਨੇ ਡੇਰਾ ਹੈ, ਔਰ ਮੌਸਮ ਸਾਵਣ ਦਾ, ਔਰ ਇਹਦੇ ਵਿੱਚ ਬੜੇ ਸਾਰੇ ਰੰਗ ਹੁੰਦੇ ਨੇ। ਜਿਵੇਂ ਕਿਉਂਕਿ ਬੰਦਾ ਵੀ ਅਤੇ ਨੇਚਰ ਅਸਲ ਵਿੱਚ ਦੀਆਂ ਜਿੰਨੀਆਂ ਬਣੀਆਂ ਚੀਜ਼ਾਂ ਨੇ, ਔਰ ਕੁਦਰਤ ਵਿੱਚ ਜਿੰਨੀਆਂ ਵੀ ਚੀਜ਼ਾਂ ਨੇ, ਉਹਨਾਂ ਦਾ ਸੁਭਾਅ ਤਕਰੀਬਨ ਉਹਦੇ ਵਿੱਚ ਉਸ ਸੁਭਾਅ 'ਚ ਸਭ ਕੁਛ ਮੌਜੂਦ ਹੁੰਦਾ ਹੈ। ਹੋਣਾ ਨਾ ਹੋਣਾ ਇਹ ਇੱਕ ਵੱਖਰੀ ਗੱਲ ਹੈ, ਉਹਦਾ ਜ਼ਾਹਿਰ ਹੋਣਾ ਇੱਕ ਵੱਖਰੀ ਗੱਲ ਹੈ, ਕਿਸੇ ਦਾ ਵੇਖ ਪਾਉਣਾ, ਕਿਸੇ ਦਾ ਨਾ ਵੇਖ ਪਾਉਣਾ, ਇਹ ਵੱਖਰੀ ਗੱਲ ਹੈ, ਲੇਕਿਨ ਮੌਜੂਦ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਸਾਵਣ ਮਹੀਨੇ ਦੇ ਵਿੱਚ ਬਹੁਤ ਸਾਰੇ ਰੰਗ ਨੇ ਕਿ ਬਹੁਤ ਗਰਮੀ ਵੀ ਹੁੰਦੀ ਹੈ, ਬੜੀ ਹਬਸ ਦੀ ਕੈਫੀਅਤ ਹੁੰਦੀ ਹੈ, ਹਬਸ ਲੱਗ ਜਾਂਦਾ ਹੈ, ਘੁੱਟ ਲੱਗ ਜਾਂਦਾ ਹੈ, ਗੋਮਾ ਲੱਗ ਜਾਂਦਾ ਹੈ, ਹਵਾ ਨਹੀਂ ਵਗਦੀ, ਅਤੇ ਫਿਰ ਇਹਦੇ 'ਚ ਰਿਮਝਿਮ ਕਣੀਆਂ ਵੀ ਪੈਂਦੀਆਂ ਨੇ, ਸ਼ਰਾਟੇ ਵਾਲੀ ਬਾਰਿਸ਼ ਵੀ ਹੁੰਦੀ ਹੈ, ਬੜੇ ਬੜੇ ਕਣੇ ਵੀ ਪੈਂਦੇ ਨੇ, ਫਿਰ ਇਹਦੇ 'ਚ ਠੰਡੀ ਹਵਾ ਵੀ ਚੱਲਦੀ ਹੈ। ਔਰ ਇਹ ਇੱਕ ਮੌਸਮ, ਇਹ ਜਿਹੜੇ 2 ਮਹੀਨੇ ਨੇ ਸਾਵਣ ਭਾਦਰੋਂ, ਇਹਦੀ ਕੈਫੀਅਤ ਹੈ। ਇਹਦੇ ਵਿੱਚ ਬਹੁਤ ਸਾਰੇ ਰੰਗ ਮੌਜੂਦ ਨੇ, ਔਰ ਇਸੇ ਤਰ੍ਹਾਂ ਹੀ ਹੈ ਬੰਦੇ ਦੀ ਜ਼ਿੰਦਗੀ ਵੀ ਤਾਂ ਸਾਵਣ ਭਾਦਰੋਂ ਦਾ ਮਹੀਨਾ ਹੀ ਹੈ। ਕਦੀ ਬਹੁਤ ਜ਼ਿਆਦਾ ਘੁਟਨ ਹੁੰਦੀ ਹੈ, ਕਦੀ ਬਹੁਤ ਜ਼ਿਆਦਾ ਤਪਿਸ਼ ਹੁੰਦੀ ਹੈ, ਕਦੀ ਕਣੀਆਂ ਪੈਣ ਲੱਗ ਪੈਂਦੀਆਂ ਨੇ, ਕਦੀ ਮੀਂਹ ਪੈਣ ਲੱਗ ਪੈਂਦਾ ਖੁੱਲ੍ਹ ਕੇ, ਕਦੀ ਜਲ ਥਲ ਹੋ ਜਾਂਦਾ ਹੈ, ਔਰ ਕਦੀ ਧੁੱਪ ਦੀ ਇੰਨੀ ਕੁ ਤਪਿਸ਼ ਹੁੰਦੀ ਹੈ, ਲਿਸ਼ਕ ਹੁੰਦੀ ਹੈ ਕਿ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ। ਰੁੱਖਾਂ ਦੇ ਮੂੰਹ ਵੀ ਧੁੱਪੇ ਹੁੰਦੇ ਨੇ। ਪਿੱਛੇ ਜੇ ਬੜਾ
ਲੰਮਾ ਚੰਨ ਗ੍ਰਹਿਣ ਲੱਗਾ। ਬਹੁਤ ਸਾਰੇ ਲੋਕਾਂ ਨੇ ਇਹਨੂੰ ਆਪਣੇ ਆਪਣੇ ਹਿਸਾਬ ਨਾਲ ਵੇਖਿਆ, ਆਪਣੇ ਆਪਣੇ ਇਲਮ ਦੇ ਮੁਤਾਬਿਕ ਵੇਖਿਆ। ਬਹੁਤ ਸਾਰੇ ਲੋਕ ਮੇਰੇ ਵਰਗੇ ਜਿਹੜੇ ਹੈ ਗਿਆਨੀ, ਜਿਨ੍ਹਾਂ ਕੋਲ ਇਲਮ ਨਹੀਂ ਹੈ, ਜਿਹੜੇ ਜਾਣਦੇ ਨਹੀਂ ਨੇ, ਉਹਨਾਂ ਨੇ ਉਸ ਲਾਲਗੀ ਦਾ ਨਜ਼ਾਰਾ ਕੀਤਾ ਔਰ ਉਹਨੂੰ ਹੋਰ ਤਰੀਕੇ ਨਾਲ ਵੇਖਿਆ, ਇੱਕ ਚੰਨ, ਲਾਲ ਚੰਨ। ਇਸੇ ਤਰ੍ਹਾਂ ਹੀ ਇਨਸਾਨਾਂ ਦੀ ਜਿਹੜੀ ਅੰਦਰੂਨੀ ਕੈਫੀਅਤ ਹੈ, ਕਿਸੇ ਨੂੰ ਬਹੁਤ ਸਾਰੇ ਲੋਕਾਂ ਦੇ ਵਿੱਚ ਹੁੰਦਾ ਹੈ ਕਿ ਕਿਸੇ ਨੂੰ ਮੁਸ਼ਕਿਲ ਵਿੱਚ ਵੇਖ ਕੇ, ਕਿਸੇ ਨੂੰ ਤਕਲੀਫ ਵਿੱਚ ਵੇਖ ਕੇ ਬੜੇ ਖੁਸ਼ ਹੁੰਦੇ ਨੇ। ਕੁਛ ਲੋਕ ਬਹੁਤ ਪਰੇਸ਼ਾਨ ਹੋ ਜਾਂਦੇ ਨੇ। ਕੁਛ ਲੋਕਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਉਸ ਸ਼ਖਸ ਦਾ ਤਕਲੀਫ ਵਿੱਚ ਹੋਣਾ, ਔਰ ਕੁਛ ਹੀ ਲੋਕ ਉਹਦੇ ਬਾਰੇ ਅੰਦਰ ਹੀ ਅੰਦਰ ਬਹੁਤ ਕੁਝ ਸੋਚ ਰਹੇ ਹੁੰਦੇ ਨੇ। ਕੁਛ ਲੋਕ ਤੇ ਬਲਕਿ ਆਪਣੇ ਜਿਹੇ ਹੋਰ ਦੋ ਇਕੱਠੇ ਕਰਕੇ ਉਹਦੇ ਤੇ ਗੁਫ਼ਤਗੂ ਫਰਮਾ ਰਹੇ ਹੁੰਦੇ ਨੇ, ਉਹਦੀ, ਉਸ ਬੰਦੇ ਦੀ ਤਕਲੀਫ ਤੇ, ਉਸ ਬੰਦੇ ਦੀ ਲਾਚਾਰਗੀ ਤੇ, ਵਿਚਾਰਗੀ ਤੇ, ਕਿ ਔਰ ਆਪਣੇ ਕੋਲੋਂ ਹੀ ਬਹੁਤ ਸਾਰੇ ਗੱਲਾਂ। ਔਰ ਮੈਂ ਅਕਸਰ ਵੇਖਿਆ ਕਿ ਲੋਕ ਪਤਾ ਨਹੀਂ ਉਹਨਾਂ ਕੋਲ ਕਿੰਝ ਟਾਈਮ ਹੈ ਆਪਣੇ ਵੱਲ ਧਿਆਨ ਦੇਣ ਦੀ ਬਜਾਏ ਲੋਕਾਂ ਨੂੰ ਵੇਖ ਕੇ ਉਹਨਾਂ ਦੇ ਬਾਰੇ ਗੱਲਾਂ ਕਰਦੇ ਨੇ, ਉਹਨਾਂ ਦੇ ਬਾਰੇ ਮਫਰੂਜ਼ੇ ਕਾਇਮ ਕਰਦੇ ਨੇ, ਉਹਨਾਂ ਦੇ ਬਾਰੇ ਬਹੁਤ ਸਾਰੀ ਆਪਸ ਵਿੱਚ। ਔਰ ਅਗਰ ਇੰਨਾ ਹੀ ਟਾਈਮ ਉਹ ਕਿਸੇ ਪੋਜ਼ੀਟਿਵ ਐਕਟੀਵਿਟੀ ਵੱਲ ਦੇਣ, ਆਪਣੇ ਆਪ ਵੱਲ ਦੇਣ, ਤਾਂ ਮੇਰੇ ਖਿਆਲ ਬਹੁਤ ਕੁਛ ਹਾਸਿਲ ਹੋ ਸਕਦਾ ਉਹਨਾਂ ਨੂੰ, ਬਜਾਏ ਕਿ ਉਹ ਟਾਈਮ ਜ਼ਾਇਆ ਕਰਨ ਦੇ। ਔਰ ਸ਼ਾਇਦ ਅੰਦਰ ਦੀ ਉਹਨਾਂ ਦੀ ਕੈਫੀਅਤ ਬੜੀ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ, ਘੁੱਟਣ ਵਾਲੀ, ਔਰ ਉਹ ਐਗਜ਼ੌਸਟ ਹੋਣਾ ਚਾਹ ਰਹੇ ਹੁੰਦੇ ਨੇ। ਸ਼ਾਇਦ ਉਹ ਜਿਸ ਕੈਫੀਅਤ ਦਾ ਸ਼ਿਕਾਰ ਹੁੰਦੇ ਨੇ, ਉਹ ਉਹਦੇ 'ਤੇ ਕੋਈ ਉਹਨੂੰ ਜਾਂ ਥੋੜ੍ਹੀ ਦੇਰ ਵਾਸਤੇ ਉਹਦੇ ਤੋਂ ਨਜ਼ਰਾਂ ਹਟਾਉਣਾ ਚਾਹੁੰਦੇ ਨੇ, ਜਾਂ ਉਹਨਾਂ ਦੀ ਤਸਕੀਨ ਹੀ ਇਹਦੇ 'ਚ ਹੁੰਦੀ ਹੈ। ਜਿਵੇਂ ਕਿ ਸੱਪ ਔਰ ਠੂਏ ਦੀ, ਬਿੱਛੂ ਦੀ ਫਿਤਰਤ ਹੈ ਡੰਗ ਮਾਰਨਾ। ਲਿਹਾਜ਼ਾ ਕੁਛ ਲੋਕਾਂ ਦੀ ਸ਼ਾਇਦ ਫਿਤਰਤ 'ਚ ਇਹ ਹੁੰਦਾ ਕਿ ਉਹਨਾਂ ਨੇ ਕਰਨੀ ਹੀ ਬੁਰਾਈ ਹੈ। ਲੱਖ ਵੇਖਣ ਦੇ ਬਾਵਜੂਦ, ਲੱਖ ਉਹਨਾਂ ਦੇ ਸਾਹਮਣੇ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ, ਲੇਕਿਨ ਉਹਦੇ ਬਾਵਜੂਦ ਉਹਨਾਂ ਦੀ ਨੇਚਰ ਨਹੀਂ ਬਦਲਦੀ, ਉਹਨਾਂ ਦੀ ਤਬੀਅਤ ਨਹੀਂ ਬਦਲਦੀ। ਔਰ ਕਈ ਤਾਂ ਬਹੁਤ ਹਸਾਸ ਹੁੰਦੇ ਨੇ, ਕੁਛ ਨਜ਼ਾਰਾ ਵੇਖ ਕੇ, ਕੋਈ ਗੱਲ ਸੁਣ ਕੇ ਉਹਨੂੰ ਆਪਣੇ ਉੱਤੇ ਇੰਝ ਤਾਰੀ ਕਰ ਲੈਂਦੇ ਨੇ। ਜਿਵੇਂ ਕਿ ਬਹੁਤ ਸਾਰੇ ਮੈਂ ਵੇਖੇ ਚੰਨ ਨੂੰ ਸੁਰਖ ਵੇਖ ਕੇ ਕੁਛ ਲੋਕ ਤੇ ਬੜਾ ਹੱਸ ਰਹੇ ਸਨ, ਕੁਛ ਲੋਕ ਬਹੁਤ ਪਰੇਸ਼ਾਨ ਸਨ, ਕੁਛ ਲੋਕ ਬਹੁਤ ਦੁਖੀ ਸਨ। ਜਿਹੜੇ ਕਿ ਚੰਨ ਨੂੰ ਆਈਡੀਅਲਾਈਜ਼ ਕਰਦੇ ਨੇ, ਉਹ ਮੈਂ ਬਹੁਤ ਦੁਖੀ ਵੇਖੇ। ਜਦੋਂ ਇੰਨੀ ਸਾਰੀ ਰੋਸ਼ਨੀ ਹੋਣ ਦੇ ਬਾਵਜੂਦ, ਪੂਰਾ ਚੰਨ ਹੋਣ ਦੇ ਬਾਵਜੂਦ, ਇੰਨੀ ਦੇਰ, ਇੰਨੀ ਲੰਮੀ ਦੇਰ ਉਹਦੀ ਰੋਸ਼ਨੀ ਕੈਦ ਹੋ ਗਈ, ਉਹ ਧਰਤੀ ਤੀਕਰ ਨਹੀਂ ਆ ਸਕੀ। ਫਿਰ ਕੁਝ ਇੰਝ ਦੀ ਕੈਫੀਅਤ ਸੀ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਸਾਡੇ ਨਾਲ ਨੇ ਤਫੈਲ ਸਾਹਿਬ, ਤਫੈਲ ਖੋਖਰ ਸਾਹਿਬ ਸ਼ਰਕਪੁਰ ਤੋਂ। ਤਫੈਲ ਜੀ ਬਹੁਤ ਮਿਹਰਬਾਨੀ, ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ, ਤੁਹਾਡਾ ਆਉਣਾ ਬਹੁਤ ਚੰਗਾ ਲੱਗਾ। ਅੱਛਾ, ਕਦੀ ਕਦੀ ਐਸੀ ਕੈਫੀਅਤ ਜਿਹਨੂੰ ਸ਼ਾਇਦ ਬਿਆਨ ਨਹੀਂ ਕੀਤਾ ਜਾ ਸਕਦਾ, ਕੈਫੀਅਤ ਤਾਂ ਸ਼ਾਇਦ ਕੋਈ ਵੀ ਬਿਆਨ ਨਹੀਂ ਕੀਤੀ ਜਾ ਸਕਦੀ, ਲੇਕਿਨ ਇਹ ਕੁਝ ਬਹੁਤ ਤਕਲੀਫ ਦੇ ਹੈ ਕਿ ਤੁਸੀਂ ਕਿਸੇ ਨਾਲ ਗੱਲ ਕਰਨਾ ਚਾਹ ਰਹੇ ਹੋ ਔਰ ਗੱਲ ਸੁਣਨ ਨੂੰ ਤਿਆਰ ਨਾ ਹੋਵੇ। ਤੁਸੀਂ ਕਿਸੇ ਨਾਲ ਬਹੁਤ ਜ਼ਿਆਦਾ ਗੱਲਾਂ ਕਰਨਾ ਚਾਹ ਰਹੇ ਹੋ ਔਰ ਤੁਹਾਡੇ ਕੋਲ ਆਪਸ਼ਨ ਵੀ ਉਹੀ ਹੋਵੇ ਕਿ ਤੁਸੀਂ ਉਹਦੇ ਨਾਲ ਹੀ ਕਰ ਸਕਦੇ ਹੋ, ਔਰ ਨਾ ਸੁਣੇ। ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਲਮਹਾਤ
ਆਉਂਦੇ ਨੇ ਜਦੋਂ ਸ਼ਾਇਦ ਤੁਹਾਡੀ ਸੋਚ, ਤੁਹਾਡਾ ਆਪਣਾ ਆਪ ਵੀ ਛੱਡ ਜਾਂਦੀ ਹੈ। ਪਿਛਲੇ ਦਿਨਾਂ ਵਿੱਚ ਮੈਨੂੰ ਇੱਕ ਇਸ ਤਰ੍ਹਾਂ ਦਾ ਮੁਸ਼ਾਹਿਦਾ ਹੋਇਆ ਕਿ ਲੋਕ ਸੁਸਾਈਡ ਕਿਉਂ ਕਰਦੇ ਨੇ, ਖੁਦਕੁਸ਼ੀ ਕਿਉਂ ਕਰਦੇ ਨੇ। ਬਜ਼ਾਹਿਰ ਨਜ਼ਰ ਆ ਰਿਹਾ ਹੁੰਦਾ ਕਿ ਉਹਨਾਂ ਦੀ ਹਸਤੀ ਵਸਤੀ ਜ਼ਿੰਦਗੀ, ਔਰ ਇੱਕਦਮ ਉਹ ਪਤਾ ਲੱਗਾ ਕਿ ਉਸ ਬੰਦੇ ਨੇ ਸੁਸਾਈਡ ਕਰ ਲਿਆ। ਸ਼ਾਇਦ ਇਹਦੇ ਵਿੱਚ ਬਹੁਤ ਸਾਰੇ ਐਸੇ ਐਲੀਮੈਂਟ ਨੇ। ਅਕਸਰ ਜਿਹੜੇ ਸੁਸਾਈਡ ਕਰਦੇ ਨੇ ਉਹ ਇੱਕ ਫਰਾਰ, ਨਸਣਾ, ਬਹੁਤ ਸਾਰੀਆਂ ਐਸੀਆਂ ਜ਼ਿੰਮੇਦਾਰੀਆਂ ਤੋਂ, ਬਹੁਤ ਸਾਰੀਆਂ ਐਸੀਆਂ ਗੱਲਾਂ ਤੋਂ ਸ਼ਾਇਦ ਜਿਹੜੀਆਂ ਉਹ ਪੂਰੀਆਂ ਨਹੀਂ ਕਰ ਸਕਦੇ, ਔਰ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ, ਜਾਂ ਉਹਨਾਂ ਦੇ ਜ਼ਿੰਮੇ ਨੇ ਉਹ ਕਰਨਾ, ਔਰ ਉਹ ਨਹੀਂ ਕਰ ਸਕਦੇ। ਇੱਕ ਤੇ ਇਹ ਸੂਰਤ ਹਾਲ ਹੁੰਦੀ ਹੈ। ਦੂਸਰੀ ਜਿਹੜੀ ਸੂਰਤ ਹਾਲ ਹੈ ਉਹ ਹੈ ਕਿ ਤੁਹਾਡੀ ਖਵਾਹਿਸ਼ਾਤ ਦਾ ਹੱਥ ਤੋਂ ਵੱਧ ਜਾਣਾ, ਵਸਾਇਲ ਦਾ ਬਿਲਕੁਲ ਨਾ ਹੋਣਾ, ਔਰ ਮਸਾਇਲ ਹੀ ਮਸਾਇਲ ਹੋਣੇ। ਤੀਸਰੀ ਕੈਫੀਅਤ ਜਿਹੜੀ ਹੈ, ਜਦੋਂ ਤੁਸੀਂ ਕੁਝ ਸਮਝ ਨਹੀਂ ਪਾ ਰਹੇ ਹੁੰਦੇ ਕਿ ਕਰਨਾ ਕੀ ਚਾਹੀਦਾ ਹੈ, ਔਰ ਇਹਦੇ ਨਾਲ ਹੀ ਇੱਕ ਕੈਫੀਅਤ ਰਲਦੀ ਮਿਲਦੀ ਹੈ, ਇੰਤਕਾਮੀ ਕੈਫੀਅਤ ਜਿਹੜੀ ਹੈ। ਉਹ ਕਿ ਤੁਹਾਡੇ ਮਿਜ਼ਾਜ ਦੇ, ਤੁਹਾਡੀ ਖਵਾਹਿਸ਼ਾਤ ਦੇ ਖਿਲਾਫ ਕੋਈ ਗੱਲ ਹੋ ਗਈ ਹੈ। ਕਿਉਂਕਿ ਅਸੀਂ ਅਸਲ ਵਿੱਚ ਜਿੱਥੇ ਰਹਿ ਰਹੇ ਹਾਂ, ਇੱਥੇ ਸੁਸਾਇਟੀ ਦੇ ਵਿੱਚ ਜਿਹੜੀ ਚੀਜ਼ ਸਭ ਤੋਂ ਘੱਟ ਹੈ ਉਹ ਹੈ ਕੁਵੱਤ ਬਰਦਾਸ਼ਤ। ਅਸੀਂ ਬਹੁਤ ਜਲਦੀ ਹਾਈਪਰ ਹੋ ਜਾਂਦੇ ਹਾਂ, ਬਹੁਤ ਜਲਦੀ ਗੁੱਸੇ 'ਚ ਆ ਜਾਂਦੇ ਹਾਂ, ਬਹੁਤ ਜਲਦੀ ਸਾਡਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਬਹੁਤ ਸਾਰੀਆਂ ਚੀਜ਼ਾਂ ਦਾ ਅਮਲ ਦਖਲ ਇਹਦੇ ਵਿੱਚ ਹੈ। ਸ਼ਾਇਦ ਸਾਡੀਆਂ ਅਨਨੈਚੁਰਲ ਜਿਹੜੀਆਂ ਗੈਰ ਕੁਦਰਤੀ ਖੁਰਾਕਾਂ, ਜਿਵੇਂ ਕਿ ਇੱਕ ਜ਼ਮੀਨ ਤੁਹਾਨੂੰ ਇੱਕ ਕਿੱਲੇ ਵਿੱਚੋਂ ਤੁਸੀਂ ਫਰਜ਼ੀ ਤੌਰ ਤੇ, ਇੱਕ ਮਿਸਾਲ ਦੇ ਤੌਰ ਤੇ, ਇੱਕ ਕਿੱਲੇ 'ਚੋਂ ਤੁਸੀਂ 10 ਮਣ ਅਨਾਜ ਹਾਸਿਲ ਕਰਦੇ ਹੋ, ਉਸੇ ਵਿੱਚੋਂ ਹੀ ਤੁਸੀਂ ਮਸਨੂਈ ਤੌਰ ਤੇ ਜਿਹੜੀਆਂ ਖਾਦਾਂ ਔਰ ਐਸੀਆਂ ਚੀਜ਼ਾਂ ਪਾ ਕੇ, ਕੈਮੀਕਲਸ ਪਾ ਕੇ 10 ਦੀ ਬਜਾਏ ਤੁਸੀਂ 100 ਮਣ ਉਹਦੇ ਵਿੱਚੋਂ ਕੱਢ ਰਹੇ ਹੋ। ਅਸੀਂ ਦੁੱਧ ਮੱਝ ਦਾ ਲੈਣ ਵਾਸਤੇ ਉਹਨੂੰ ਇੰਜੈਕਟ ਕਰਨੇ ਆ, ਟੀਕੇ ਲਾਣੇ, ਉਹ ਟੀਕੇ ਲਾਣੇ ਆ ਜਿਹੜੇ ਕਿ ਸ਼ਾਇਦ ਤੁਹਾਨੂੰ ਪਤਾ ਲੱਗ ਜਾਵੇ ਤੇ ਮਤਲਬ ਨਿਰਾ ਜ਼ਹਿਰ ਨੇ। ਔਰ ਕਿਸ ਤਰ੍ਹਾਂ ਉਹ ਡਾਇਰੈਕਟ ਜ਼ਹਿਰ ਸਾਡੇ ਅੰਦਰ ਐਂਟਰ ਹੋ ਰਿਹਾ ਹੁੰਦਾ ਹੈ। ਦੁੱਧ ਦੀ ਸੂਰਤ ਵਿੱਚ ਬੱਚਿਆਂ ਨੂੰ ਅਸੀਂ ਪਿਆਉਂਦੇ ਹਾਂ ਤੇ ਉਹਦੇ ਵਿੱਚ ਉਹ ਮੌਜੂਦ ਹੁੰਦਾ ਹੈ। ਆਪਣਾ ਥੋੜੇ ਜਿਹੇ ਦੁੱਧ ਵਾਸਤੇ ਅਸੀਂ ਪੂਰੇ ਦਾ ਪੂਰਾ ਦੁੱਧ ਨੂੰ ਜ਼ਹਿਰ ਕਰ ਲੈਂਦੇ ਹਾਂ, ਉਹਨੂੰ ਵਧਾਉਣ ਵਾਸਤੇ ਥੋੜੇ ਨੂੰ। ਫਿਰ ਇਹ ਜਿਹੜੀ ਸਾਡੇ ਮਾਮਲਾਤ ਨੇ, ਫਿਰ ਟਾਈਮ ਦਾ ਹੋਣਾ ਨਾ ਹੋਣਾ, ਕਿ ਬੱਚਿਆਂ ਵੱਲ ਅਸੀਂ ਕਿੰਨੀ ਤਵੱਜੋ ਦੇ ਰਹੇ ਹਾਂ, ਬੱਚਾ ਕਿੱਥੇ ਜਾ ਰਿਹਾ, ਕੀ ਕਰ ਰਿਹਾ, ਕੀ ਨਹੀਂ ਕਰ ਰਿਹਾ, ਉਹ ਮਾਮਲਾ ਇਹ ਰਲ ਮਿਲ ਕੇ ਇੱਕ ਐਸੀ ਗੁੰਝਲਦਾਰ ਜੀ ਕਹਾਣੀ ਬਣ ਜਾਂਦੀ ਹੈ ਜਿਹਨੂੰ ਸੁਲਝਾਉਣਾ ਬਹੁਤ ਮੁਸ਼ਕਿਲ ਹੈ, ਜਿਹਨੂੰ ਸੁਲਝਾਉਂਦੇ ਸੁਲਝਾਉਂਦੇ ਅਸੀਂ ਆਪ ਉਲਝ ਜਾਂਦੇ ਹਾਂ। ਔਰ ਹੁਣ ਇਹ ਥਰਡ ਵਰਲਡ ਦੇ ਵਿੱਚ ਜਿਹੜਾ, ਤੀਸਰੀ ਦੁਨੀਆ ਦੇ ਵਿੱਚ ਜਿਹੜੀ ਕੈਫੀਅਤ ਜਾਰੀ ਹੈ, ਬੜੀ ਇੱਕ ਖਤਰਨਾਕ ਹੈ। ਇਸ ਹਵਾਲੇ ਨਾਲ ਅਸੀਂ ਲੱਖ ਕੂਕੀ ਜਾਈਏ, ਨੇਚਰ ਨੇਚਰ ਨੇਚਰ, ਸੂਫੀ ਸੂਫੀ ਸੂਫੀ,
ਲੇਕਿਨ ਮੈਂ ਵੇਖਿਆ ਕਿ ਇੱਥੇ ਮਤਲਬ ਮੈਂ ਜਾਣਾ ਵਾ, ਫਿਰਨਾ ਵਾ, ਟੁਰਨਾ ਵਾ, ਲੋਕਾਂ ਨੂੰ ਵੇਖਣਾ ਵਾ, ਕੋਸ਼ਿਸ਼ ਕਰਨਾ ਵਾ ਉਹਨਾਂ ਦੇ ਕੋਲ ਬਹਿਣ ਦੀ। ਬਜ਼ਾਹਿਰ ਅਸੀਂ ਬੜਾ ਅਮਨ ਸ਼ਾਂਤੀ ਦਾ ਜਿਹੜਾ ਪੈਗਾਮ ਦੇਣ ਵਾਲੇ ਨੇ, ਉੱਥੇ ਜਾ ਕੇ ਤਾਂ ਬਹੁਤ ਜ਼ਿਆਦਾ ਮਾਯੂਸੀ ਹੁੰਦੀ ਹੈ ਕਿ ਉੱਥੇ ਅਮਨ ਸ਼ਾਂਤੀ ਸਿਰਫ ਚਾਹ ਰਹੇ ਨੇ ਜਿਹੜੇ ਉਹਨਾਂ ਦੇ ਮੰਨ ਰਹੇ ਨੇ, ਉਹਨਾਂ ਦੇ ਨਾਲ ਨੇ, ਉਹਨਾਂ ਦੇ ਗਰੁੱਪ ਦੇ ਨੇ। ਬਾਕੀ ਤੇ ਉਹ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਮਰ ਜਾਣ। ਫਕਰ ਤੇ ਇਹ ਵੇ ਕਿ ਕੁੱਲ ਦਾ ਭਲਾ ਮੰਗਣਾ, ਕੁੱਲ ਦੀ ਖੈਰ ਮੰਗਣੀ। ਔਰ ਜਿਨ੍ਹਾਂ ਦੀ ਨੇਚਰ ਵਿੱਚ ਸ਼ਾਮਲ ਹੈ ਉਹਨਾਂ ਨੇ ਕੁੱਲ ਦਾ ਭਲਾ ਮੰਗਦੇ ਰਹਿਣਾ। ਉਹਨਾਂ ਦੇ ਨਾਲ ਤੁਸੀਂ ਭਾਵੇਂ ਬੁਰਾ ਕਰੋ, ਉਹਨਾਂ ਨੂੰ ਮੰਦਾ ਕਹੋ, ਉਹਨਾਂ ਨੂੰ ਭੈੜਾ ਕਹੋ, ਲੇਕਿਨ ਉਹਨਾਂ ਨੇ ਤੁਹਾਡੀ ਖੈਰ ਮੰਗਣੀ ਹੈ, ਕਿਉਂਕਿ ਇਹ ਉਹਨਾਂ ਦੀ ਖੁਰਾਕ ਹੈ, ਇਹ ਉਹਨਾਂ ਦੀ ਨੀਡ ਹੈ, ਉਹਨਾਂ ਦੀ ਜ਼ਰੂਰਤ ਹੈ। ਇੱਕ ਬੰਦੇ ਦੀ ਉਹ ਮੈਂ ਇਹਦੀ ਸਭ ਤੋਂ ਵੱਡੀ ਮਿਸਾਲ ਦਿਆਂਗਾ। ਬਹੁਤ ਪੂਰੀ ਦੁਨੀਆ 'ਚ ਬਹੁਤ ਸਾਰੇ ਲੋਕ ਨੇ, ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਨੇ। ਅਸੀਂ ਜ਼ਾਹਿਰੀ ਤੌਰ 'ਤੇ ਕਰਨਾ ਵੀ ਚਾਹ ਰਹੇ ਹੁੰਦੇ ਕੁਝ, ਲੇਕਿਨ ਕਿੰਨੇ ਲੋਕ ਨੇ ਜਿਹੜੇ ਅਬਦੁਲ ਸਤਾਰ ਈਤੀ ਨੇ, ਜਿਸ ਬੰਦੇ ਨੇ ਆਪਣੇ ਆਰਾਮ ਔਰ ਸਕੂਨ ਦਾ ਖਿਆਲ ਰੱਖੇ ਬਗੈਰ ਉਹਨਾਂ ਲੋਕਾਂ ਨੂੰ ਆਰਾਮ ਦਿੱਤਾ, ਉਹਨਾਂ ਨੂੰ ਸਕੂਨ ਦਿੱਤਾ ਜਿਨ੍ਹਾਂ ਦੇ ਕੋਲ ਕਿਸੇ ਸੂਰਤ ਆ ਨਹੀਂ ਸੀ ਸਕਦਾ। ਉਹਨਾਂ ਲੋਕਾਂ ਨੂੰ ਸੀਨੇ ਨਾਲ ਲਾਇਆ ਜਿਨ੍ਹਾਂ ਨੂੰ ਕੋਈ ਨਹੀਂ ਸੀ ਲਾਉਂਦਾ। ਇਹ ਜਿਹੜੀ ਕੈਫੀਅਤ ਨੇ ਅਸਲ ਵਿੱਚ ਉਸ ਬੰਦੇ ਦੀ ਨੀਡ ਸੀ, ਉਸ ਬੰਦੇ ਦੀ ਜ਼ਰੂਰਤ ਸੀ। ਉਹ ਬਾਈ ਬਰਥ ਹੀ ਇੰਝ ਦਾ ਸੀ। ਅਸੀਂ ਕੋਸ਼ਿਸ਼ ਕਰਕੇ ਕੁਝ ਬਣਨਾ ਦੇ ਚਾਹ ਰਹੇ ਹੁੰਦੇ ਹਾਂ, ਸ਼ਾਇਦ ਕਿਸੇ ਹੱਦ ਤੱਕ ਅਸੀਂ ਉਹਦੇ 'ਚ ਕਾਮਯਾਬ ਵੀ ਹੋ ਜਾਂਦੇ ਹਾਂ। ਲੇਕਿਨ ਮੈਨੂੰ ਦੱਸੋ ਕਿ ਕਿੰਨੇ ਕੁ ਸਿੰਗਰ ਨੇ ਜਿਹੜੇ ਸਿੰਗਰ ਬਣਨਾ ਚਾਹੁੰਦੇ ਔਰ ਉਹਨਾਂ ਦੀ ਆਵਾਜ਼ ਅੱਗੇ ਗਈ ਹੋਵੇ। ਕੁਛ ਐਸੇ ਵੀ ਨੇ ਜਿਹੜੇ ਉਹ ਗਾਇਕੀ ਦੇ ਘਰਾਣੇ ਨਾਲ ਤਲਕ ਨਹੀਂ ਰੱਖਦੇ, ਔਰ ਬਲਕਿ ਜ਼ਿਆਦਾ ਉਹ ਨੇ ਜਿਹੜੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਏ, ਲੇਕਿਨ ਫਿਰ ਕੋਈ ਹੱਲ ਨਾ ਨਿਕਲੇ। ਤੇ ਇਸ ਹੱਲ ਦੇ ਨਾਮੇ ਇਹ ਰੰਗ ਸੁਣਨੇ, ਅੱਜ ਇਹਨੂੰ ਵੀ ਰੰਗ ਦਾ ਹੀ ਅਸੀਂ ਨਾਂ ਦਿੰਦੇ ਹਾਂ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਆਵੇ ਸੁਣਾ ਜਾ ਰੰਗ, ਕਾਸਿਮ ਰਜ਼ਾ ਦੀ ਆਵਾਜ਼ 'ਚ, 10ਵੇਂ ਵਕੀਲਾ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ। ਬਾਬਾ ਜੀ ਭੋਗ ਵਾਲੇ ਬਾਬਾ ਜੀ ਨੁਸ਼ਾਈ ਇਕਰਾਮ, ਬਾਬਾ ਜੀ ਇਕਰਾਮੁੱਲਾ ਸਾਹਿਬ ਸਾਡੇ ਨਾਲ ਬੜੀ ਮੁਹੱਬਤ, ਬਹੁਤ ਪਿਆਰ, ਔਰ ਮਿਸਿਜ਼ ਵਲੀਉੱਲਾ ਮਲਿਕ ਵਾਸਤੇ ਬਹੁਤ ਸਾਰੀਆਂ ਦੁਆਵਾਂ ਵੀ ਕੀਤੀਆਂ। ਔਰ ਉਹ ਕਹਿ ਰਹੇ ਨੇ ਕਿ ਤੁਹਾਡਾ ਤੋਹਫਾ ਮੇਰੇ ਕੋਲ ਹੈ ਤੇ ਕਿਸੇ ਤਰੀਕੇ ਨਾਲ ਮੰਗਵਾ ਲਓ ਜਾਂ ਤਾਂ ਠੀਕ ਹੈ ਬਾਬਾ ਜੀ, ਤੁਹਾਡਾ ਪੈਗਾਮ ਮਿਸਿਜ਼ ਵਲੀਉੱਲਾ ਮਲਿਕ ਕੋਲ ਪਹੁੰਚ ਗਿਆ। ਤੇ ਉਹ ਤੁਸੀਂ ਵੀ ਇਸੇ ਸਾਈਡ 'ਤੇ ਕਿਤੇ ਰਹਿੰਦੇ ਹੋ ਮੇਰੇ ਖਿਆਲ। ਕੱਲ੍ਹ ਹੈ ਵੀ ਅੱਜ ਚਿਰਾਗ ਸਨ, ਔਰ ਕੱਲ੍ਹ ਮੇਲਾ ਹੈ ਬਾਬਾ ਬੇਰੀ ਸਾਈਂ ਸਰਕਾਰ ਸਾਂਦੇ ਵਿੱਚ, ਮੀਆਂ ਮਨੀਰ ਰੋਡ 'ਤੇ ਹੈ ਸ਼ਾਇਦ। ਹਾਂ, ਤੇ ਕੱਲ੍ਹ ਮੇਰਾ ਹੈ ਪ੍ਰੋਗਰਾਮ ਉੱਥੇ ਆਉਣ ਦਾ। ਉੱਥੇ ਸਾਡੇ ਬੇਲੀ ਨੇ ਨਾ ਕਾਫੀ ਸਾਰੇ, ਤੇ ਕੱਲ੍ਹ ਕੋਸ਼ਿਸ਼ ਕਰਾਂਗੇ ਕਿ ਉੱਥੇ, ਕੋਸ਼ਿਸ਼ ਨਹੀਂ ਬਲਕਿ ਆਉਣਾ ਤੇ ਹੈ, ਜੇ ਸਾਵਾਂ ਨੇ ਸਾਥ ਦਿੱਤਾ ਤੇ ਜ਼ਰੂਰ ਕੱਲ੍ਹ ਅਸੀਂ ਉੱਥੇ ਆਵਾਂਗੇ ਔਰ ਕੋਈ ਪਲ ਗੁਜ਼ਾਰਾਂਗੇ ਕੋਈ। ਤੇ ਜਿਹੜੇ ਸੱਜਣ ਮਿੱਤਰ ਪਿਆਰੇ ਸ਼ੌਕੀਨ ਨੇ ਮੇਲਿਆਂ ਦੇ, ਉਹਨਾਂ ਵਾਸਤੇ ਇਹ ਵੇ ਕਿ ਸਾਂਦੇ ਵਿੱਚ ਬੇਰੀ ਸਿੰਘ ਸਰਕਾਰ ਦਾ ਮੇਲਾ ਲੱਗ ਗਿਆ ਕੱਲ੍ਹ ਔਰ ਪਰਸੋਂ, ਬੁੱਧ ਔਰ ਜੁਮੇਰਾਤ 2 ਦਿਨ ਉਹ ਮੇਲਾ ਹੈ। ਤੇ ਜਿਹੜੇ ਵੀ ਜਾਣਾ ਚਾਹਣ ਉੱਥੇ ਜ਼ਰੂਰ ਸ਼ਿਰਕਤ ਕਰੋ, ਜਾ ਕੇ ਉੱਥੇ ਮੇਲੇ ਦੇ ਵਿੱਚ ਮੇਲੀ ਬਣੋ ਔਰ ਮੇਲੇ ਦੇ ਰੰਗ ਦੇ ਵਿੱਚ ਰਚਣ ਦੀ ਕੋਸ਼ਿਸ਼ ਕਰੋ। ਔਰ ਇਹੀ ਜ਼ਿੰਦਗੀ ਹੈ, ਇਹੀ ਹਯਾਤ ਹੈ। ਅੱਛਾ, ਮੈਂ ਇੱਕ ਜਿਹੜੀ ਕੈਫੀਅਤ ਤੁਹਾਨੂੰ ਦੱਸ ਰਿਹਾ ਸਾਂ ਕਿ ਇਹ ਅਸਲ ਵਿੱਚ ਕੈਫੀਅਤ ਦਾ ਜਿਹੜਾ ਅਮਲ ਹੈ, ਜਿਹੜਾ ਉਸ ਵਿੱਚ, ਔਰ ਕਦੀ ਕਦੀ ਬੰਦਾ ਇੰਤਹਾਈ ਕਦਮ ਚੁੱਕ ਜਾਂਦਾ ਹੈ ਜਿਹਦਾ ਉਹਨੂੰ ਸ਼ਾਇਦ ਖੁਦ, ਲੇਕਿਨ ਮੇਰੇ ਖਿਆਲ ਹੈ ਕਿ ਸਾਰੀਆਂ ਬੇਵੱਸੀ ਦੀਆਂ ਇੱਕ ਕੈਫੀਅਤ ਨਹੀਂ, ਜਦੋਂ ਬੰਦਾ ਬੇਵੱਸ ਹੋ ਜਾਂਦਾ ਹੈ, ਜਦੋਂ ਉਹ ਸਮਝਦਾ ਕਿ ਹੁਣ ਕੋਈ ਰਾਹ ਨਹੀਂ ਹੈ। ਲੇਕਿਨ ਮੈਂ ਸਮਝਦਾ ਕਿ ਬਹੁਤ ਸਾਰੇ ਲੋਕ
ਉਹ ਸਾਡੇ ਕੋਲ ਦੋਸਤ ਆਏ, ਪ੍ਰੋਗਰਾਮ ਰਿਕਾਰਡ ਕਰਵਾਉਂਦੇ ਨੇ, ਪ੍ਰੋਗਰਾਮ ਕਰਦੇ ਨੇ ਉੱਥੇ, ਅਤੇ ਉਹ ਦੱਸਦੇ ਨੇ ਕਿ ਫਲਾਂ ਬੰਦੇ ਦੀ ਨਾ ਕਿਸਮਤ ਇੰਝ ਔਰ ਇਸ ਤਰ੍ਹਾਂ। ਅਤੇ ਮੇਰੇ ਕੋਲ ਉਸ ਵੇਲੇ ਸੀ ਉਹਦੀ ਮਿਸਾਲ ਸਿਕੰਦਰ ਯੂਨਾਨੀ ਦੀ, ਇੱਕ ਬੜੀ ਹਿੰਮਤ ਬਣਨ ਵਾਲੀ ਉਹ ਮਿਸਾਲ ਹੈ ਕਿ ਉਹਨੂੰ ਕਿਸੇ ਨੇ ਦੱਸਿਆ, ਕਿਸੇ ਨਜੂਮੀ ਨੇ ਦੱਸਿਆ ਕਿ ਜੀ ਤੁਹਾਡੇ ਹੱਥ ਵਿੱਚ ਜਿਹੜੀ ਕਾਮਯਾਬੀ ਦੀ ਲਕੀਰ ਹੈ ਨਾ, ਉਹ ਨਹੀਂ ਹੈ ਕਿ ਲਿਹਾਜ਼ਾ ਤੁਸੀਂ ਜਿੱਥੇ ਹੈਗੇ ਹੋ ਇੱਥੇ ਹੀ ਰਵੋਗੇ। ਉਹਨੇ ਪੁੱਛਿਆ ਕਾਮਯਾਬੀ ਦੀ ਲਕੀਰ ਹੁੰਦੀ ਕਿੱਥੇ ਹੈ? ਉਹ ਦੱਸਿਆ ਕਿ ਇਸ ਜਗ੍ਹਾ 'ਤੇ ਹੁੰਦੀ ਹੈ। ਨਿਸ਼ਾਨਦੇਹੀ ਕੀਤੀ, ਉਹਨੇ ਆਪਣਾ ਚਾਕੂ ਜਾਂ ਖੰਜਰ ਜੋ ਵੀ ਸੀ ਖੋਲ੍ਹਿਆ ਔਰ ਉੱਥੇ ਕੱਟ ਪਾ ਦਿੱਤਾ। ਉਹਨੇ ਕਿਹਾ ਲਓ ਜੀ ਇਹ ਵੇਖੋ, ਇਹ ਲਕੀਰ ਬਣ ਗਈ ਹੈ। ਲਕੀਰ ਦਾ ਹੋਣਾ ਹੀ ਕਾਮਯਾਬੀ ਹੈ ਨਾ, ਇਹ ਲਓ ਲਕੀਰ ਪਾ ਦਿੱਤੀ ਹੈ। ਮੇਰਾ ਖਿਆਲ ਹੈ ਕਿ ਲਕੀਰਾਂ ਵਗੈਰਾ ਠੀਕ ਹੈ, ਉਹਨਾਂ ਦਾ ਅਮਲ ਦਖਲ ਹੋਏਗਾ ਜ਼ਿੰਦਗੀ ਦੇ ਵਿੱਚ, ਪੱਥਰਾਂ ਦਾ ਔਰ ਸਿਤਾਰਿਆਂ ਦਾ ਅਮਲ ਦਖਲ ਹੋਏਗਾ, ਲੇਕਿਨ ਅਸਲ ਵਿੱਚ ਤੁਹਾਡੀ ਆਪਣਾ ਬਾਹਿੰਮਤ ਹੋਣਾ, ਚੀਜ਼ਾਂ ਨੂੰ ਫੇਸ ਕਰਨਾ। ਕੁਝ ਚੀਜ਼ਾਂ ਅਸੀਂ ਇਸ ਤਰ੍ਹਾਂ ਵੇਖਣੇ ਕਿ ਅਸੀਂ ਕਹਿੰਦੇ ਕਿ ਜੋ ਹੋਣਾ ਸੋ ਹੋ ਕੇ ਰਹਿਣਾ, ਜੋ ਹੋਣਾ ਸੋ ਹੋ ਕੇ ਰਹਿਣਾ, ਲੇਕਿਨ ਤੁਸੀਂ ਆਪਣੀ ਹਿੰਮਤ ਔਰ ਆਪਣੀ ਕੋਸ਼ਿਸ਼ ਨਾਲ ਕਿੱਥੋਂ ਤੱਕ ਉਹਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ। ਜੇ ਬੁਰਾ ਹੋ ਰਿਹਾ ਤੇ ਤੁਸੀਂ ਆਪਣੀ ਕੋਸ਼ਿਸ਼ ਨਾਲ, ਆਪਣੀ ਹਿੰਮਤ ਨਾਲ ਉਹਨੂੰ ਕਿੱਥੋਂ ਤੱਕ ਬਦਲਣ ਦੀ ਕੋਸ਼ਿਸ਼ ਤਾਕਤ ਰੱਖਦੇ ਹੋ। ਤੁਹਾਨੂੰ ਜ਼ਰੂਰ ਉਹ ਕਰਨਾ ਚਾਹੀਦਾ, ਆਪਣਾ ਕਿਰਦਾਰ ਜਿੰਨਾ ਕੁ ਹੈ ਉਹਦੇ ਵਿੱਚ ਅਦਾ ਕਰਨਾ ਚਾਹੀਦਾ, ਬਜਾਏ ਕਿ ਅਸੀਂ ਇਹਦੇ ਵਿੱਚ ਹੀ ਬਹਿ ਜਾਈਏ, ਸਭ ਕੁਛ ਮਤਲਬ ਢੇਰੀ ਢਾਹ ਕੇ ਬਹਿ ਜਾਈਏ ਕਿ ਠੀਕ ਹੈ ਜੋ ਹੋਣਾ ਸੋ ਹੋ ਕੇ ਰਹਿਣਾ। ਨਹੀਂ, ਇਹ ਕੋਈ ਮੇਰੇ ਖਿਆਲ ਬਿਹਤਰ ਨਹੀਂ ਹੈ। ਕਹਿੰਦੇ ਨੇ ਕਿ ਤਦਬੀਰ ਜਿਹੜੀ ਹੈ ਉਹ ਤਕਦੀਰ ਨੂੰ ਬਦਲ ਸਕਦੀ ਹੈ। ਤੁਹਾਡਾ ਕਰਨਾ ਜਿਹੜਾ ਹੈ ਉਹ ਤਦਬੀਰ ਹੈ, ਅਤੇ ਉਹ ਐਸੇ ਅਮਲ ਨੂੰ ਬਦਲ ਸਕਦੀ ਹੈ ਜਿਹੜਾ ਕਿ ਸ਼ਾਇਦ ਤੁਹਾਡੇ ਵਾਸਤੇ ਬਿਹਤਰ ਨਹੀਂ ਸੀ, ਔਰ ਉਹਨੂੰ ਤੁਸੀਂ ਬਿਹਤਰ ਕਰ ਸਕਦੇ ਹੋ ਆਪਣੀ ਕੋਸ਼ਿਸ਼ ਦੇ ਨਾਲ। ਅਤੇ ਸਾਨੂੰ ਜ਼ਰੂਰ ਕਰਨਾ ਚਾਹੀਦਾ। ਅੱਛਾ ਜੀ, ਨਹੀਂ ਆਪਣਾ ਨਿਗਤ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਹ ਤੇ ਬਹੁਤ ਵੱਡੇ ਲੋਕ ਨੇ, ਔਰ ਮੈਂ ਕੋਈ ਨਾ ਤੇ ਤਲਕੀਨ ਕਰ ਸਕਣਾ ਵਾ ਮੈਂ ਕੀ, ਤੇ ਮੇਰਾ ਕਹਿਣਾ ਕੀ। ਬਹਰਹਾਲ ਤੁਹਾਡਾ ਆਉਣਾ ਬਹੁਤ ਚੰਗਾ ਲੱਗਾ, ਤੁਸੀਂ ਸਿਆਣੇ ਹੋ, ਵੱਡੇ ਲੋਕ ਹੋ। ਅੱਛਾ, ਇੱਕ ਹੋਰ ਮੈਂ ਚਾਹ ਰਿਹਾ, ਹਜ਼ਰਤ ਅਲੀ ਕਰਮੁੱਲਾ ਵਜੋਂ ਦਾ ਕਾਲ ਹੈ, ਔਰ ਬਲਕਿ ਉਹ ਜ਼ਮੀਨ 'ਤੇ ਬੈਠਦੇ ਸਨ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਸਰਕਾਰ ਤੁਸੀਂ ਉੱਤੇ ਤਖਤ 'ਤੇ ਜਾਂ ਉੱਪਰ ਕਿਉਂ ਨਹੀਂ ਬੈਠਦੇ? ਉਹਨਾਂ ਨੇ ਕਿਹਾ ਜ਼ਮੀਨ 'ਤੇ ਮੈਂ ਇਸ ਕਰਕੇ ਬੈਠਣਾ ਕਿ ਇਸ ਤੋਂ ਥੱਲੇ 'ਤੇ ਕੋਈ ਜਗ੍ਹਾ ਨਹੀਂ ਹੈ ਨਾ, ਲਿਹਾਜ਼ਾ ਬੰਦਾ ਉੱਥੇ ਬੈਠੇ ਜਿੱਥੋਂ ਉਹਨੂੰ ਕੋਈ ਹੋਰ ਥੱਲੇ ਨਾ ਜਾਣਾ ਪਵੇ, ਜਾਂ ਉਹਦੇ ਵਿੱਚ ਉਹਨੂੰ ਕਿਸੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਹਮੇਸ਼ਾ ਸਾਡੀਆਂ ਖਵਾਹਿਸ਼ਾਤ, ਬਹੁਤ ਸਾਰੇ ਲੋਕ ਮੈਂ ਵੇਖੇ ਨੇ, ਤਕਰੀਬਾਤ ਹੁੰਦੀਆਂ ਨੇ, ਅਗਲੀਆਂ ਕੁਰਸੀਆਂ 'ਤੇ ਜਾ ਕੇ ਬਹਿੰਦੇ ਨੇ, ਔਰ ਫਿਰ ਅਕਸਰ ਮੈਂ ਵੇਖਿਆ ਉਹਨਾਂ ਨੂੰ ਉਠਾ ਕੇ ਪਿੱਛੇ ਭੇਜਦਿਆਂ ਹੋਇਆ ਵੀ ਲੋਕਾਂ ਨੂੰ ਕਿ ਜੇ ਤੁਸੀਂ ਪਲੀਜ਼ ਜਣਾ ਪਿੱਛੇ ਚਲੇ ਜਾਓ, ਅਤੇ ਫਲਾਂ ਵਾਸਤੇ ਸੀਟ ਹੈਗੀ ਹੈ, ਅਤੇ ਤੁਸੀਂ ਅਗਰ ਪਹਿਲੇ ਹੀ ਪਿੱਛੇ ਜਾ ਕੇ ਬਹਿ ਜਾਓ, ਸਕੂਨ ਨਾਲ ਜਿੱਥੇ ਬੈਠੇ ਹੋ ਉਹ ਉੱਥੇ ਬੈਠੇ ਰਹਿੰਦੇ ਹੋ। ਔਰ ਇਹ ਜਿਹੜੀ ਜਗ੍ਹਾ ਹੈ ਵੇ, ਉਹ ਇਸ ਕਰਕੇ ਬਹੁਤ ਸਾਰੇ ਦੋਸਤ ਕਹਿੰਦੇ ਨੇ ਕਿ ਕਾਲਸ ਵਗੈਰਾ ਜੋ ਵੀ, ਲੇਕਿਨ ਮੇਰਾ ਖਿਆਲ ਹੈ ਕਿ ਠੀਕ ਹੈ, ਇਸ ਤਰ੍ਹਾਂ ਵੀ ਤਾਂ ਚੱਲਦਾ ਹੈ ਨਾ, ਸਾਨੂੰ ਉਹਦੀ ਕੋਈ ਕਮੀ ਮਹਿਸੂਸ ਨਹੀਂ ਹੁੰਦੀ, ਔਰ ਸਾਡਾ ਮਕਸਦ ਹੈ ਗੱਪ ਸ਼ਪ ਲਾਉਣਾ, ਔਰ ਮੈਂ ਸਮਝਦਾ ਕਿ ਸਾਡੇ ਜਿਹੜੇ 2 ਘੰਟੇ ਨੇ ਇਹ ਜ਼ਾਇਆ ਨਹੀਂ ਹੋਣੇ ਚਾਹੀਦੇ। ਇਹਦੇ ਵਿੱਚ ਕੁਛ ਅਗਰ ਕਿਸੇ ਦੋਸਤ ਤੱਕ ਕੋਈ ਗੱਲ ਪਹੁੰਚ ਜਾਵੇ, ਕੋਈ ਅੱਛੀ ਗੱਲ ਪਹੁੰਚ ਜਾਵੇ, ਤਾਂ ਮੇਰਾ ਖਿਆਲ ਹੈ ਜ਼ਿਆਦਾ ਬਿਹਤਰ ਹੈ। ਔਰ ਮੈਂ ਚਾਹਾਂਗਾ ਕਿ ਇਹ ਜੋ ਵਕਤਨ ਫਵਕਤਨ ਇਹ ਵਿੱਚ ਆਉਣਾ ਹੁੰਦਾ ਹੈ ਕਿ ਕਦੀ ਬੰਦ ਹੈ ਕਦੀ ਖੁੱਲ੍ਹਾ, ਅਤੇ ਅਸੀਂ ਕਿਉਂ ਨਾ ਇੱਕੋ ਜਿਹਾ ਹੀ ਕਰੀਏ, ਤਾਂ ਕਿ ਉਹਦੇ ਵਿੱਚ ਸਾਡੀ ਉਹ ਰਵੇ ਹੀ ਨਾ, ਉਹ ਮਾਮਲਾ ਹੀ ਨਾ ਰਵੇ ਕਿ ਹੁਣ ਕੀ ਕਰੀਏ। ਲੇਕਿਨ ਐਸੀ ਕੋਈ ਉਹ ਤਾਂ ਨਹੀਂ ਹੈ ਨਾ ਸਾਡੇ ਵਾਸਤੇ ਕਿ ਇਹ ਨਹੀਂ ਹੈ ਤਾਂ ਕੀ ਕਰੀਏ, ਉਹਦੇ ਅਸੀਂ ਤਾਂ ਸ਼ਾਇਦ ਨਾ ਕਰ ਪਾਈਏ ਜਾਂ ਜੋ ਵੀ ਹੈ, ਅਤੇ ਐਸਾ ਕੋਈ ਤੁਹਾਡੀ ਮੁਹੱਬਤ, ਤੁਹਾਡਾ ਪਿਆਰ
ਹਮੇਸ਼ਾ ਸਾਡੇ ਨਾਲ। ਅਤੇ ਇਹ ਜ਼ਿੰਦਗੀ ਦੇ ਵਿੱਚ ਮੇਰਾ ਖਿਆਲ ਹੈ ਕਿ ਬਹੁਤ ਸਾਰੀਆਂ ਮੁਸ਼ਕਿਲਾਤ ਹੀ ਸਾਨੂੰ ਜਿਹੜੀਆਂ ਅਸੀਂ ਟੇਕਾਂ ਜਿਹੜੇ ਆਸਰੇ ਰੱਖੇ ਹੁੰਦੇ ਨੇ ਉਹਨਾਂ ਦਾ ਨਾ ਹੋਣ ਦਾ ਕਰਕੇ ਹੁੰਦੀਆਂ ਨੇ। ਕਿ ਜਦੋਂ ਅਸੀਂ ਕਿਸੇ ਚੀਜ਼ ਦਾ ਸਹਾਰਾ ਲੈ ਲੈਂਦੇ ਹਾਂ ਨਾ ਅਤੇ ਅਸੀਂ ਉਹਦੇ ਆਦੀ ਹੋ ਜਾਂਦੇ ਹਾਂ, ਉਸ ਤੋਂ ਬਗੈਰ ਸਾਡੇ ਕੋਲੋਂ ਕੁਛ ਕੰਮ ਸ਼ਾਇਦ ਹੋ ਨਹੀਂ ਪਾਉਂਦਾ ਜਾਂ ਅਸੀਂ ਕਰ ਨਹੀਂ ਪਾਉਂਦੇ। ਅਤੇ ਅਸੀਂ ਕਿਉਂ ਨਾ ਕੰਮ ਹੀ ਐਸਾ ਕਰੀਏ ਕਿ ਜਿੰਨਾ ਕਰ ਸਕਨੇ, ਜੈਸਾ ਕਰ ਸਕਨੇ ਹਾਂ ਉਹ, ਔਰ ਜੈਸਾ ਅਸੀਂ ਹਮੇਸ਼ਾ ਕਰ ਸਕਨੇ, ਔਰ ਕੋਸ਼ਿਸ਼ ਕਰੀਏ ਕਿ ਉਸ ਨੂੰ ਬਿਹਤਰ ਕਰਨ ਦੀ ਵੀ ਕੋਸ਼ਿਸ਼ ਕਰੀਏ। ਸੋ ਫਿਰ ਸਾਨੂੰ ਜਿਹੜਾ ਨਾ ਉਹਦੇ ਨਾਲ ਹੋ ਜਾਂਦਾ ਪਿਆਰ ਮੁਹੱਬਤ ਹੋ ਜਾਂਦੀ ਹੈ, ਇਸ਼ਕ ਹੋ ਜਾਂਦਾ ਹੈ। ਅਤੇ ਇਸ਼ਕ ਪੜ੍ਹਾਉਂਦਾ ਹੈ ਗੱਲਾਂ ਪੁੱਠੀਆਂ ਅਤੇ ਸਿੱਧੀਆਂ। ਨਿਗਤ ਸਹੀ ਤੁਹਾਡੇ ਨਾਵੇਂ ਔਰ ਸਾਰੇ ਪਿਆਰੇ ਦੋਸਤਾਂ ਦੇ ਨਾਵੇਂ ਇਸ ਵੇਲੇ ਜਿਹੜੇ ਸੁਣ ਰਹੇ ਨੇ ਕਲਾਸਿਕ ਟਾਈਮ ਯੂਸਫ ਪੰਜਾਬੀ ਦੇ ਨਾਲ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਔਰ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ, ਅਸੀਂ ਜਦੋਂ ਪਹਿਲੇ ਪ੍ਰੋਗਰਾਮ ਕਰਨੇ ਸਾਂ ਔਰ ਮੁਖਤਲਿਫ ਮੌਜ਼ੂਆਤ 'ਤੇ ਪ੍ਰੋਗਰਾਮ ਹੁੰਦੇ ਸਨ, ਅਤੇ ਮੇਰਾ ਖਿਆਲ ਹੈ ਕਿ ਮੈਂ ਆਪਣੇ ਆਪ ਤੋਂ ਬੜਾ ਮੁਤਮਈਨ ਹੁੰਦਾ ਸਾਂ ਕਿ ਮੈਂ ਆਪਣੇ ਸੁਣਨ ਵਾਲਿਆਂ ਦਾ ਔਰ ਆਪਣਾ ਟਾਈਮ ਜ਼ਾਇਆ ਨਹੀਂ ਕੀਤਾ। ਮੈਂ ਕੁਛ ਐਸੀਆਂ ਚੀਜ਼ਾਂ ਬਿਆਨ ਕੀਤੀਆਂ ਨੇ ਜਿਨ੍ਹਾਂ ਦੇ ਬਾਰੇ ਸ਼ਾਇਦ ਇਹ ਮੇਰੇ ਲਿਸਨਰਸ ਦਾ, ਮੇਰੇ FM ਦਾ ਬਹੁਤ ਬਹੁਤ ਸ਼ੁਕਰੀਆ ਹੈ, ਸੁਣਨ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਪ੍ਰੇਰਿਆ, ਜਿਨ੍ਹਾਂ ਨੇ ਮੈਨੂੰ ਪ੍ਰੇਰਨਾ ਦਿੱਤੀ ਬਹੁਤ ਸਾਰੇ ਮੌਜ਼ੂਆਤ ਨੂੰ ਵੇਖਣ ਦੀ। ਔਰ ਮੇਰੇ ਵਾਸਤੇ ਬੜੀ ਮਜ਼ੇਦਾਰ ਔਰ ਬੜੀ ਚੰਗੀ ਗੱਲ ਸੀ ਕਿ ਜਦੋਂ ਮੈਂ ਉਹਨਾਂ ਬਾਰੇ ਇੱਕ ਵੱਖਰੇ ਐਂਗਲ ਤੋਂ, ਇੱਕ ਵੱਖਰੇ ਰੰਗ ਨਾਲ ਵੇਖਿਆ। ਸ਼ਾਇਦ ਥੋੜ੍ਹਾ ਬਹੁਤਾ ਤਾਂ ਮੈਂ ਉਹਨਾਂ ਦੇ ਬਾਰੇ ਸੁਣਾ ਕੇ ਜਾਣਨਾ ਸਾਂ, ਲੇਕਿਨ ਜਦੋਂ ਮੈਂ ਚਾਹਿਆ, ਮੇਰਾ ਪਿਆਰ ਮੇਰੇ ਸੁਣਨ ਵਾਲਿਆਂ ਦੇ ਨਾਲ ਔਰ ਮੇਰੇ ਸੁਣਨ ਵਾਲਿਆਂ ਦਾ ਮੇਰੇ ਨਾਲ ਪਿਆਰ, ਜਿਹਨੇ ਮੈਨੂੰ ਇਸ ਪਾਸੇ, ਮੈਨੂੰ ਇੱਕ ਪਿਓਰਿਟੀ ਵਾਲੇ ਪਾਸੇ ਲਿਆਂਦਾ ਕਿ ਮੈਂ ਜੋ ਗੱਲ ਉਹਨਾਂ ਤੱਕ ਪਹੁੰਚਾਵਾਂ ਉਹ ਤਹਿਕੀਕ ਨਾਲ ਪਹੁੰਚਾਵਾਂ। ਉਹਦੇ ਵਿੱਚ ਰਲਾ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਝੂਠ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਗਪੌੜ ਨਹੀਂ ਹੋਣਾ ਚਾਹੀਦਾ, ਉਹਦੇ ਵਿੱਚ ਆਪਣੀ ਐਵੇਂ ਫਜ਼ੂਲ ਕਿਸਮ ਦੀ ਦਾਨਿਸ਼ਵਰੀ ਨਹੀਂ ਹੋਣੀ ਚਾਹੀਦੀ। ਜਿਹੜੀ ਗੱਲ ਮੈਂ ਅੱਗੇ ਪਹੁੰਚਾਵਾਂ ਉਹ ਮੁਸਤਨਦ ਹੋਵੇ ਔਰ ਬਹੁਤ ਸਾਰੇ ਹਵਾਲੇ ਲੈ ਕੇ, ਬਹੁਤ ਸਾਰੇ ਲਿਖਾਰੀ ਜਿਹੜੇ ਉਸ ਮੌਜ਼ੂ 'ਤੇ ਜਿਨ੍ਹਾਂ ਲਿਖਿਆ, ਬਹੁਤ ਸਾਰੇ ਆਲਮ ਜਿਹੜੇ ਉਸ ਮੌਜ਼ੂ ਬਾਰੇ ਜਾਣਦੇ ਸੀ, ਉਹਨਾਂ ਨਾਲ ਗੱਲ ਕਰਕੇ, ਉਹਨਾਂ ਕਿਤਾਬਾਂ ਦੇ ਨਾਲ ਗੱਲ ਕਰਕੇ, ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਔਰ ਇੱਕ ਪੂਰਾ ਮਜ਼ਮੂਨ ਤਿਆਰ ਹੁੰਦਾ ਸੀ ਜਿਹੜਾ ਕਿ ਮੈਂ ਆਪਣੇ ਸੁਣਨ ਵਾਲਿਆਂ ਦੇ ਨਾਲ ਅੱਗੇ ਸ਼ੇਅਰ ਕਰਨਾ ਸਾਂ। ਔਰ ਉਹਦੇ ਨਾਲ ਕੀ ਸੀ ਕਿ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਵੇਖਣ ਵਿੱਚ ਬੜੀ ਆਸਾਨੀ ਹੋਈ। ਮੇਰੇ ਕੁਛ ਬੂਹੇ ਖੁੱਲ੍ਹੇ, ਮੇਰੇ ਅੱਗੋਂ ਕੁਛ ਧੁੰਦਲਾਪਨ ਜਿਹੜਾ ਹੈ ਉਹ ਹਟਿਆ, ਕੁਛ ਜਿਹੜਾ ਮੈਨੂੰ ਸਹੀ ਤਰ੍ਹਾਂ ਮੈਂ ਵੇਖ ਨਹੀਂ ਸੀ ਪਾ ਰਿਹਾ, ਮੈਨੂੰ ਉਹ ਬੜਾ ਸਾਫ਼ ਨਜ਼ਰ ਆਉਣਾ ਸ਼ੁਰੂ ਹੋ ਗਿਆ। ਔਰ ਯਕੀਨੀ ਤੌਰ 'ਤੇ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਇਸ ਮੀਡੀਅਮ ਦਾ ਔਰ ਇਸ ਆਪਣੇ ਸੁਣਨ ਵਾਲਿਆਂ ਦਾ। ਔਰ ਮੈਨੂੰ ਯਕੀਨ ਕਰੋ ਕਿ ਬਹੁਤ ਅੱਛਾ ਲੱਗਦਾ ਸੀ, ਬਹੁਤ ਅਜੇ ਵੀ ਅੱਛਾ ਲੱਗਦਾ ਹੈ ਜਦੋਂ ਕੋਈ ਐਸਾ ਸੱਜਣ ਜਿਹੜਾ ਬੜਾ ਖਾਮੋਸ਼ ਲਿਸਨਰ ਔਰ ਉਹ ਜ਼ਿਕਰ ਕਰਦਾ ਸੀ ਉਹਨਾਂ ਮੌਜ਼ੂਆਤ ਦੇ ਬਾਰੇ ਕਿ ਅਸੀਂ ਉਹ ਮੌਜ਼ੂ ਸੁਣੇ ਸਨ, ਉਹਦੇ ਵਿੱਚ ਫਿਰ ਉਹਦੇ 'ਚ ਬੈਠ ਕੇ ਕੋਈ ਸਵਾਲ ਜਵਾਬੀਆਂ, ਇਹਦੇ ਵਿੱਚ ਇਹ ਥੋੜ੍ਹੀ ਤਸ਼ਨਗੀ ਰਹਿ ਗਈ, ਇਹਦੇ ਬਾਰੇ ਸਾਨੂੰ ਨਹੀਂ ਪਤਾ। ਮੈਂ ਇਹੀ ਚਾਹਾਂਗਾ ਕਿ ਜਿੰਨੇ ਵੀ ਮੇਰੇ ਸੁਣਨ ਵਾਲੇ ਨੇ, ਬਹੁਤ ਸਾਰੇ ਦੋਸਤ ਜਿਹੜੇ ਕਾਲਸ ਕਰਨ ਵਾਲੇ ਹੁੰਦੇ ਨੇ, ਉਹ ਤਾਂ ਆਪਣਾ ਟਾਈਮ ਜ਼ਾਇਆ ਕਰ ਦਿੰਦੇ ਨੇ ਸਿਰਫ ਕਾਲ ਮਿਲਾ ਕੇ, ਕਿ ਉਹਨਾਂ ਨੇ ਸਿਰਫ ਕਾਲ ਮਿਲਾਣੀ ਹੈ ਅਤੇ ਤਾਰੀਫ ਕਰਦੇ ਨੇ, ਬੜੀ ਮਿਹਰਬਾਨੀ। ਲੇਕਿਨ ਮੈਂ ਚਾਹ ਰਿਹਾ ਕਿ ਮੈਂ ਉਸੇ ਸਟਾਈਲ ਦੇ ਵਿੱਚ ਹੀ ਸੇਮ ਜਿਹੜਾ ਪਹਿਲੇ ਹੈ ਸੀ, ਕੁਛ ਮੌਜ਼ੂਆਤ ਤੁਹਾਡੇ ਨਾਲ ਸਾਂਝੇ ਕਰਾਂ। ਕਿਉਂਕਿ ਮੇਰੇ ਕੋਲ ਹੁਣ ਟਾਈਮ ਦਾ ਬੜਾ ਮਸਲਾ ਹੈ, ਘਾਟ ਹੈ, ਮੈਂ ਉਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਤਵੱਜੋ ਨਹੀਂ ਦੇ ਪਾ ਰਿਹਾ। ਲੇਕਿਨ ਤੁਹਾਡੀ ਮੁਹੱਬਤ ਮੈਨੂੰ ਰਾਹ ਵਿਖਾਉਂਦੀ ਹੈ, ਮੈਨੂੰ ਮਜਬੂਰ ਕਰਦੀ ਹੈ, ਮੈਨੂੰ ਉਂਗਲ ਫੜ ਕੇ ਟੋਰਦੀ ਹੈ ਕਿ ਨਹੀਂ ਤੁਸੀਂ ਇਹ ਕਰਨਾ ਹੈ। ਅਤੇ ਮੈਂ ਇਨਸ਼ਾਅੱਲਾ ਅਗਲੇ ਜਿਹੜੇ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਕੁਛ ਖਾਸ ਮੌਜ਼ੂਆਤ ਜਿਹੜੇ ਨੇ ਉਹਨਾਂ 'ਤੇ ਤੁਹਾਡੇ ਨਾਲ ਮੈਂ ਸ਼ੇਅਰਿੰਗ ਕਰਾਂਗਾ। ਔਰ ਮੈਨੂੰ ਇਸ ਚੀਜ਼ ਦਾ ਦੁੱਖ ਰਹੇਗਾ ਕਿ ਸ਼ਾਇਦ
ਇੱਕ ਕਮੀ ਹੈ ਜਿਹੜੀ ਕਾਲ ਵਾਲੀ, ਮੈਂ ਤੁਹਾਡੇ ਨਾਲ ਨਹੀਂ ਕਰ ਪਾਵਾਂਗਾ। ਉਹਦੀ ਵਜ੍ਹਾ ਹੈ ਕਿ ਜਿਹੜੀ ਚੀਜ਼ ਕੰਟੀਨਿਊ ਰਵੇ ਜਾਂ ਤੁਸੀਂ ਮੁਤਵਾਤਰ ਪ੍ਰੋਗਰਾਮ ਇੱਕ ਤਰ੍ਹਾਂ ਦਾ ਕਰ ਸਕਦੇ ਹੋ, ਉਹ ਤੁਹਾਨੂੰ ਕਰਨਾ ਚਾਹੀਦਾ। ਅਤੇ ਮੇਰੇ ਖਿਆਲ ਸ਼ਾਇਦ ਮੈਂ ਬਗੈਰ ਫੋਨ ਤੋਂ ਜਿਹੜਾ ਹੈ ਨਾ ਉਹ ਪ੍ਰੋਗਰਾਮ ਮੁਤਵਾਤਰ ਕਰ ਸਕਦਾ ਵਾਂ। ਔਰ ਅਗਰ ਮੈਂ ਰਿਕੁਐਸਟ ਕਰਾਂਗਾ ਆਪਣੀ ਜਿਹੜੀ ਮੁਤਲਕਾ ਇੰਤਜ਼ਾਮੀਆ ਕਿ ਮੈਨੂੰ ਖਤ ਦੀ ਜਿਹੜੀ ਨਾ ਉਹ ਸਹੂਲਤ ਦਿੱਤੀ ਜਾਵੇ ਕਿ ਸਾਡਾ ਬਕਾਇਦਾ ਇੱਕ PO ਬਾਕਸ ਨੰਬਰ ਵੀ ਹੈ, ਉਹਦੇ 'ਤੇ ਤੁਸੀਂ ਖਤ ਰਾਹੀਂ ਜਿਹੜਾ ਨਾ ਮੇਰੇ ਨਾਲ ਕਨਵਰਸੇਸ਼ਨ ਜਾਂ ਸਾਡੇ ਕੋਲ ਮੈਸੇਜ ਸਿਸਟਮ ਹੈ, ਤੁਸੀਂ ਇਸ ਰਾਹੀਂ ਅਗਰ ਕੋਈ ਸਵਾਲ ਉਸ ਮੌਜੂ ਦੇ ਬਾਰੇ ਹੋਏਗਾ ਤਾਂ ਜ਼ਰੂਰ ਮੈਨੂੰ ਅੱਛਾ ਲੱਗੇਗਾ। ਤੁਸੀਂ ਉਹ ਅਗਰ ਸਵਾਲ ਮੇਰੇ ਨਾਲ ਸ਼ੇਅਰ ਕਰੋਗੇ, ਮੇਰੇ ਕੋਲੋਂ ਪੁੱਛਣਾ ਚਾਹੋਗੇ, ਉਹਦੇ ਨਾਲ ਸ਼ਾਇਦ ਮੇਰੇ ਆਪਣੇ ਹੀ ਇਲਮ ਵਿੱਚ ਵਾਧਾ ਹੋਵੇ। ਮੈਨੂੰ ਇੱਕ ਚੀਜ਼ ਦਾ ਨਹੀਂ ਪਤਾ ਅਤੇ ਮੈਂ ਕੋਸ਼ਿਸ਼ ਕਰਾਂਗਾ ਉਹਦੇ ਬਾਰੇ ਮੈਂ ਵੇਖਾਂ ਔਰ ਤੁਹਾਨੂੰ ਉਹਦੇ ਬਾਰੇ ਦੱਸ ਸਕਾਂ। ਸੋ ਮੈਂ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਸਾਰੇ ਦੇ ਸਾਰੇ ਪ੍ਰੋਗਰਾਮ ਮੌਜ਼ੂਆਤੀ ਹੋਣਗੇ। ਇੱਕ ਮੌਜੂ ਦੇ ਪ੍ਰੋਗਰਾਮ ਔਰ ਬਹੁਤ ਸਾਰੇ ਐਸੇ ਪ੍ਰੋਗਰਾਮ ਹੋਣਗੇ ਅਗਰ ਜਿਵੇਂ ਕੁਝ ਸ਼ਖਸੀਅਤ ਦੇ ਬਾਰੇ ਅਸੀਂ ਗੱਲ ਕਰਨੇ ਹਾਂ, ਜਿਵੇਂ ਭਗਤ ਕਬੀਰ ਜੀ ਬਾਰੇ ਅਸੀਂ ਗੱਲ ਕੀਤੀ ਅਤੇ ਉਹ ਅਜੇ ਤਸ਼ਨਗੀ ਰਹਿ ਗਈ ਸੀ, ਉਸ ਗੱਲ ਦੇ ਵਿੱਚ ਤਸ਼ਨਾ ਸੀ ਔਰ ਸਾਨੂੰ ਉਹ 5 ਕੇ 7 ਪ੍ਰੋਗਰਾਮ ਹੋਏ ਸਨ, ਉਹ ਸਾਨੂੰ ਰੋਕਣੇ ਪਏ ਔਰ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ। ਲੇਕਿਨ ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਮੌਜੂ ਨੂੰ ਜਿਹੜਾ ਲੈ ਕੇ ਟੁਰੇ ਹਾਂ, ਉਸ ਮੌਜੂ ਦੇ ਉੱਤੇ ਉਹਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੋ ਮੇਰੀ ਸਮਝ ਸੁਰਤ ਦੇ ਮੁਤਾਬਿਕ, ਜਾਣਕਾਰੀ ਦੇ ਮੁਤਾਬਿਕ ਜੋ ਮੇਰੇ ਕੋਲ ਹੋਏਗਾ, ਮੈਂ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗਾ। ਉਸਤਾਦ ਨੁਸਰਤ ਫਤਿਹ ਅਲੀ ਖਾਂ ਦਾ ਰੰਗ ਸ਼ਾਮਿਲ ਕੀਤੇ ਬੜਾ ਹੀ ਚਿਰ ਹੋ ਗਿਆ। ਮੈਂ ਚਾਹਾਂਗਾ ਕਿ ਇਹ ਕਦੀ ਕਦੀ ਇਸ ਤਰ੍ਹਾਂ ਹੁੰਦਾ ਕਿ ਆਪਣੇ ਸੱਜਣ ਪਿਆਰੇ ਜਿਹੜੇ ਨੇ ਦੂਰ ਹੋਣ ਅਤੇ ਦਿਲ ਡੁੱਬਦਾ ਹੈ, ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸੱਜਣ ਦੀ ਆਵੇ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਔਰ ਗੱਲ ਕਰ ਰਹੇ ਸੀ ਅਸੀਂ ਕਿ ਕਿਸੇ ਇੱਕ ਮੌਜੂ 'ਤੇ ਗੱਲ ਕਰਨਾ। ਬਹੁਤ ਸਾਰੇ ਮੌਜੂਆਤ ਨੇ, ਜਿਵੇਂ ਕਿ ਸਾਡੇ ਕੋਲ ਕਲਾਸਿਕਸ ਦੇ ਵਿੱਚ ਬਹੁਤ ਸਾਰੇ ਬਾਬੇ ਨੇ, ਉਹਨਾਂ ਦੀ ਕੋਈ ਇੱਕ ਚੀਜ਼ ਜਾਂ ਉਹਨਾਂ ਦੇ ਬਾਰੇ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਔਰ ਉਹਨਾਂ ਦੀ ਸ਼ਾਇਰੀ ਦੇ ਬਾਰੇ ਗੱਲਬਾਤ। ਫਿਰ ਸਾਡੇ ਕੋਲ ਮੁਖਤਲਿਫ ਸ਼ਖਸੀਅਤ ਨੇ, ਸਾਡੇ ਕੋਲ ਦੁਨੀਆ ਦੇ ਵਿੱਚ ਇਜਾਦਾਤ ਕਰਨ ਵਾਲੇ ਨੇ, ਸਾਡੇ ਕੋਲ ਦੁਨੀਆ ਦੇ ਵਿੱਚ ਕਾਮਯਾਬ ਤਰੀਨ ਲੋਕ ਨੇ, ਸਾਡੇ ਕੋਲ ਦੁਨੀਆ ਵਿੱਚ ਨਾਕਾਮ ਤਰੀਨ ਲੋਕ ਨੇ। ਅੱਛਾ, ਮਾਲੂਮਾਤ ਦਾ ਹੋਣਾ ਤੁਹਾਡੇ ਕੋਲ ਕਿਸੇ ਨੇਮਤ ਤੋਂ ਘੱਟ ਨਹੀਂ ਹੈ। ਮਾਲੂਮਾਤ ਅਸਲ ਵਿੱਚ ਮਾਲੂਮਾਤ ਹੀ ਤਾਕਤ ਰੱਖਦੀਆਂ ਨੇ। ਨੌਲੇਜ ਇਜ਼ ਪਾਵਰ। ਕਿਸੇ ਵੀ ਬੈਠਕ ਵਿੱਚ, ਕਿਸੇ ਸੁਸਾਇਟੀ ਵਿੱਚ, ਕਿਸੇ ਯਾਰਾਂ ਦੋਸਤਾਂ ਵਿੱਚ ਤੁਹਾਨੂੰ ਤੁਹਾਡੀ ਮਾਲੂਮਾਤ ਜਿਹੜੀ ਮੁਮਤਾਜ਼ ਕਰਦੀ ਹੈ, ਤੁਹਾਨੂੰ ਦੂਸਰਿਆਂ ਨਾਲੋਂ ਜ਼ਰਾ ਵੱਖਰਾ ਕਰਦੀ ਹੈ। ਔਰ ਇਹਦਾ ਮਕਸਦ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਨਾਲੋਂ ਸੁਪੀਰੀਅਰ ਹੋ, ਨਹੀਂ। ਅਸਲ ਮਾਲੂਮਾਤ ਤੁਹਾਡੇ ਕੋਲ ਉਹ ਹੁੰਦੀ ਹੈ ਜਿਹਨੂੰ ਤੁਸੀਂ ਕਿਸੇ ਤੱਕ ਪਹੁੰਚਾਉਣ ਲੱਗਿਆ ਇਹ ਨਾ ਮਹਿਸੂਸ ਕਰੋ ਕਿ ਮੈਂ ਦੂਸਰਿਆਂ ਨਾਲੋਂ ਬਹੁਤ ਆਲਾ ਵਾਂ, ਮੇਰੇ ਕੋਲ ਇਹ ਮਾਲੂਮਾਤ ਹੈ। ਨਹੀਂ, ਮਾਲੂਮਾਤ ਦਾ ਹੋਣਾ ਤੁਹਾਡੇ ਕੋਲ ਨਿਅਮਤ ਹੈ ਔਰ ਨਿਅਮਤ ਦਾ ਸ਼ੁਕਰਾਨਾ ਇਹੀ ਹੁੰਦਾ ਹੈ ਕਿ ਉਹ ਮਾਲੂਮਾਤ ਤੁਸੀਂ ਬੜੀ ਆਜਜ਼ੀ ਇਨਕਸਾਰੀ ਦੇ ਨਾਲ ਅਗਲੇ ਤੱਕ ਟਰਾਂਸਫਰ ਕਰ ਦਿਓ, ਅਗਲੇ ਤੱਕ ਪਹੁੰਚਾ ਦਿਓ। ਉਸ ਕੁਦਰਤ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿ ਤੁਹਾਡੇ ਕੋਲ ਉਹ ਮਾਲੂਮਾਤ ਆਈ ਔਰ ਤੁਸੀਂ ਸਬੱਬ ਬਣੇ ਦੂਸਰਿਆਂ ਤੱਕ ਉਹ ਮਾਲੂਮਾਤ ਪਹੁੰਚਾਉਣ ਦਾ। ਔਰ ਖਾਸ ਕਰਕੇ ਭਲੇ ਦੀ ਗੱਲ ਜਿਹੜੀ ਹੈ ਉਹ ਅਗਰ ਦੂਸਰਿਆਂ ਤੱਕ ਪਹੁੰਚਾਉਂਦੇ, ਜਿਹਦੇ ਨਾਲ ਲੋਕਾਂ ਦੇ ਵਿੱਚ, ਲੋਕਾਂ ਦੀ ਤਬੀਅਤ ਦੇ ਵਿੱਚ ਇਤਦਾਲ ਆਵੇ, ਉਹਦੇ ਵਿੱਚ ਠਹਿਰਾਓ ਆਵੇ, ਬਰਦਾਸ਼ਤ ਆਵੇ। ਔਰ ਜਦੋਂ ਅਸੀਂ ਕੁਦਰਤ ਸਾਨੂੰ ਸੁਣਨ ਦੀ ਤਾਕਤ ਅਤਾ ਕਰਦੀ ਹੈ, ਅਸੀਂ ਜਦੋਂ ਸੁਣਨਾ ਸ਼ੁਰੂ ਕਰ ਲੈਂਦੇ ਹਾਂ। ਇਹਦੇ 'ਚ ਮੈਂ ਬੜੀ ਮਾਜ਼ਰਤ ਨਾਲ ਕਹਾਂਗਾ, ਬਹੁਤ ਸਾਰੇ ਦੋਸਤ ਜਦੋਂ ਅਸੀਂ ਕਿਸੇ ਮੌਜੂ 'ਤੇ ਗੱਲ ਕਰ ਰਹੇ ਹੁੰਦੇ ਸਾਂ ਅਤੇ ਸਾਨੂੰ ਬੇਤਹਾਸ਼ਾ ਕਾਲਸ ਜਿਹੜੀਆਂ ਨੇ ਉਹ ਮੌਸੂਲ ਹੋ ਰਹੀਆਂ ਹੁੰਦੀਆਂ ਸਨ ਬਗੈਰ ਕਿਸੇ ਪੂਰੀ ਗੱਲ ਸੁਣੇ ਦੇ। ਗੱਲ ਸ਼ੁਰੂ ਹੋਈ ਹੈ ਅਤੇ ਉਹਨਾਂ ਨੇ ਕਾਲਸ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ, ਬਜਾਏ ਕਿ ਉਹ ਸਕੂਨ ਨਾਲ, ਧੀਰਜ ਨਾਲ ਉਹ ਗੱਲ ਸੁਣਨ ਕਿ ਕਹਿਣ ਵਾਲਾ ਗੱਲ ਕੀ ਕਹਿ ਰਿਹਾ ਹੈ। ਸ਼ਾਇਦ ਉਹਨਾਂ ਦੇ ਸਵਾਲ ਦਾ ਜਵਾਬ ਉਹਨਾਂ ਨੂੰ ਉਹ ਗੱਲ ਕੰਪਲੀਟ ਹੋਣ ਤੋਂ ਪਹਿਲੇ ਮਿਲ ਜਾਵੇ,
ਸ਼ਾਇਦ ਉਹ ਗੱਲ ਹੋ ਜਾਵੇ ਜੋ ਉਹ ਕਰਨਾ ਚਾਹ ਰਹੇ ਸਨ, ਔਰ ਉਸ ਗੱਲ ਵਿੱਚ ਉਹਨਾਂ ਨੂੰ ਇਹ ਸਿੱਧ ਹੋ ਜਾਵੇ, ਇਹ ਪਤਾ ਲੱਗ ਜਾਵੇ ਕਿ ਗੱਲ ਜਿਹੜੀ ਮੇਰੇ ਕੋਲ ਮਾਲੂਮਾਤ ਸੀ ਉਹ ਤੇ ਠੀਕ ਨਹੀਂ ਸੀ। ਅੱਛਾ ਹੋਇਆ ਮੈਂ ਵਿਚਕਾਏ ਨਹੀਂ ਬੋਲਿਆ। ਮੇਰੇ ਖਿਆਲ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖਣ ਦੀ ਲੋੜ ਹੈ, ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਔਰ ਜਦੋਂ ਅਸੀਂ ਇੱਕ ਠਹਿਰਾਓ ਦਾ ਅਮਲ ਜਿਹੜਾ ਕੁਦਰਤ ਵੱਲੋਂ ਸਾਨੂੰ ਅਤਾ ਹੋ ਜਾਂਦਾ ਹੈ ਤਾਂ ਬੜਾ ਅਹਿਸਾਨ ਕਿ ਸਾਨੂੰ ਉਹਨੇ ਇਸ ਕਾਬਲ ਕਰ ਦਿੱਤਾ ਕਿ ਅਸੀਂ ਕੋਈ ਗੱਲ ਸੁਣਨੀ ਸ਼ੁਰੂ ਕਰ ਦਿੱਤੀ। ਔਰ ਗੱਲ ਜਿਹੜਾ ਸੁਣਨੀ ਸ਼ੁਰੂ ਕਰਨਾ ਹੈ ਉਹਦਾ ਜਿਹੜਾ ਮਜ਼ਾ ਹੀ ਹੋਰ ਹੁੰਦਾ ਹੈ। ਔਰ ਰੇਡੀਓ ਪਾਕਿਸਤਾਨ ਦੇ ਵਿੱਚ ਨਾ ਆਪਣਾ ਨਿਕਤ ਜੀ ਮੇਰੇ ਪ੍ਰੋਗਰਾਮਸ ਪੀਰ ਨੂੰ ਵੀ ਚੱਲਦੇ ਨੇ, ਪੀਰ ਤੋਂ ਇਲਾਵਾ ਮੁਖਤਲਿਫ ਡੇਜ਼ ਦੇ ਵਿੱਚ ਚੱਲਦੇ ਨੇ। ਬੇਸਿਕਲੀ ਨਿਕਤ ਜੀ ਉਹ ਪ੍ਰੋਗਰਾਮ ਹੁੰਦੇ ਨੇ ਰਿਕਾਰਡਡ। ਰੇਡੀਓ ਪਾਕਿਸਤਾਨ 'ਤੇ ਮੈਂ ਲਾਈਵ ਪ੍ਰੋਗਰਾਮ ਨਹੀਂ ਕਰਦਾ। ਔਰ ਉਹ ਫਿਰ ਮੈਂ ਕਦੀ ਇਹ ਵੀ ਨਹੀਂ ਪੁੱਛਿਆ ਕਿ ਤੁਸੀਂ ਕਿੰਨੇ ਵਜੇ ਚਲਾਉਣਾ ਅਤੇ ਕਿਉਂ ਚਲਾਉਣਾ, ਠੀਕ ਹੈ, ਕਿਉਂਕਿ ਉਹ ਜ਼ਾਹਿਰ ਮੈਂ ਹਫ਼ਤੇ 'ਚ 1 ਜਾਂ 2 ਦਿਨ ਉਹ ਸਾਰੇ ਪ੍ਰੋਗਰਾਮ ਰਿਕਾਰਡ ਹੋ ਜਾਂਦੇ ਨੇ, ਉਸ ਤੋਂ ਬਾਅਦ ਉਹ ਆਪਣੀ ਮਰਜ਼ੀ ਨਾਲ ਚਲਾਉਂਦੇ ਰਹਿੰਦੇ ਨੇ। ਸੋ ਤੁਸੀਂ ਕਲਾਸਿਕ ਟਾਈਮ ਜਾਂ ਯੂਸਫ ਪੰਜਾਬੀ ਦੇ ਜਿਹੜੇ ਪ੍ਰੋਗਰਾਮ ਨੇ ਇਹੀ ਸੋਚ ਕੇ ਸੁਣਨੇ ਨੇ ਕਿ ਇਹ ਰੇਡੀਓ ਪਾਕਿਸਤਾਨ ਤੋਂ ਹੀ ਹੋ ਰਹੇ ਨੇ, ਕਿਉਂਕਿ ਇਹਦੇ ਵਿੱਚ ਮੈਂ ਤੁਹਾਡਾ ਹੁੰਗਾਰਾ ਤਾਂ ਜ਼ਰੂਰ ਦਿਆਂਗਾ ਤੁਹਾਡੇ ਮੈਸੇਜ ਦੇ ਥਰੂ। ਹਾਂ, ਮੇਰੇ ਕੋਲ ਅਬਰਾਰ ਪਾਸ਼ਾ ਸਾਹਿਬ ਨੇ ਪਾਕ ਪਤਨ ਤੋਂ ਜਿਨ੍ਹਾਂ ਨੇ ਮੈਸੇਜ ਕੀਤਾ ਹੈ, ਉਹਨਾਂ ਦਾ ਬਹੁਤ ਸ਼ੁਕਰੀਆ ਕਿ ਉਹ ਪ੍ਰੋਗਰਾਮ ਸੁਣ ਰਹੇ ਨੇ ਅਤੇ ਬੜੀ ਮੁਹੱਬਤ, ਬਹੁਤ ਮਿਹਰਬਾਨੀ। ਆਇੰਦਾ ਤੋਂ ਜਿਹੜੇ ਪ੍ਰੋਗਰਾਮ ਹੋਣਗੇ ਤੁਸੀਂ ਸਿਰਫ ਔਰ ਸਿਰਫ ਮੈਸੇਜ ਰਾਹੀਂ ਜਿਹੜਾ ਨਾ ਉਸ ਮੌਜ਼ੂ 'ਤੇ ਤੁਸੀਂ ਸਵਾਲ ਪੁੱਛ ਸਕਦੇ ਹੋ, ਔਰ ਤੁਹਾਡੀ ਮੇਰੀ ਕਨਵਰਸੇਸ਼ਨ ਜਿਹੜੀ ਹੈ ਉਹ ਮੈਸੇਜ ਦੇ ਥਰੂ ਹੋਏਗੀ। ਜੇ ਮੈਸੇਜ ਠੀਕ ਰਹੇ, ਕਦੀ ਕਦਾਰੇ ਵੀ ਪੁਚਕਾਏ ਰੁਕ ਜਾਂਦੇ ਹੁੰਦੇ ਨੇ ਇਹਨਾਂ ਦਾ ਵੀ, ਲਿਹਾਜ਼ਾ ਮੈਂ ਕੋਸ਼ਿਸ਼ ਕਰਾਂਗਾ ਕਿ ਆਇੰਦਾ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਵਿੱਚ ਕੋਈ ਮੌਜ਼ੂ ਚੁਣਿਆ ਜਾਵੇ ਔਰ ਹਰ ਪ੍ਰੋਗਰਾਮ ਦਾ ਕੋਈ ਨਾ ਕੋਈ ਮੌਜ਼ੂ ਹੋਵੇ ਜਿਹਦੇ ਨਾਲ ਮੇਰੇ ਇਲਮ ਵਿੱਚ ਵੀ ਵਾਧਾ ਹੋਵੇ ਔਰ ਤੁਹਾਡੇ ਤੀਕਰ ਮੈਂ ਉਹ ਮਾਲੂਮਾਤ ਪਹੁੰਚਾ ਸਕਾਂ। ਸਲਾਮਤ ਰਵੋ, ਖੁਸ਼ ਰਵੋ, ਆਬਾਦ ਰਵੋ, ਖੁਸ਼ੀਆਂ ਵੰਡੋ, ਖੁਸ਼ੀਆਂ ਸਮੇਟੋ, ਖੁਸ਼ੀਆਂ ਦਾ ਸਬਬ ਬਣੋ। ਮੈਂ ਸਮਝਦਾ ਕਿ ਪਿਛਲੇ ਕਾਫੀ ਦਿਨਾਂ ਤੋਂ ਔਰ ਬਸ਼ਮੂਲ ਅੱਜ ਦਾ ਦਿਨ ਮੈਂ ਟਾਈਮ ਤੁਹਾਡਾ ਸ਼ਾਇਦ ਜ਼ਾਇਆ ਕੀਤਾ, ਕਿਉਂਕਿ ਇਹਦੇ 'ਚ ਕੋਈ ਮਾਲੂਮਾਤ ਐਸੀ ਨਹੀਂ ਹੈ ਜਿਹੜੀ ਮੈਂ ਤੁਹਾਨੂੰ ਦੇ ਸਕਿਆ ਹੋਵਾਂ, ਅਤੇ ਇਹਦੇ ਵਾਸਤੇ ਮੈਂ ਮਾਜ਼ਰਤ ਵੀ ਚਾਹਾਂਗਾ। ਤੁਸੀਂ ਆਬਾਦ ਰਵੋ, ਖੁਸ਼ ਰਵੋ, ਸਾਵਾਂ ਕੀਤੀ ਵਫਾ ਰਵੇਗਾ ਸਾਥ ਤੁਹਾਡਾ ਤੇ ਮੇਰਾ। ਆਉਂਦੀ ਮੁਲਾਕਾਤ ਤੀਕਰ ਕਹੇ ਹੁਸੈਨ ਫਕੀਰ ਨਿਮਾਣਾ ਸੂਹੇ ਸਾਡੇ ਕੱਪੜੇ, ਪਿਆਰ ਪ੍ਰੀਤ ਸਨੇਹਾ ਸਾਡਾ ਜਿੱਥੋਂ ਤੀਕਰ ਆਪਣੇ ਆਪ ਰੱਖਾ।